अस्सलाम वालेकुम जी, सत श्री अकाल, प्रणाम दोस्तों। मैं नासिर किसाना, तुसीं देख रहे हो पंजाबी चैनल एक पिंड पंजाब दा। अज दा व्लॉग असीं अपना स्टार्ट करते हैं और अज असीं जाना टोबा टेक सिंह। टोबा टेक सिंह उस जगह जाना जिथे किसी वक्त टोबा सी और उहदे नां ते टोबा टेक सिंह बनया। सरदार साहब बिल्कुल रेडी बैठे आ जी, ते नाल अपने एहसान भाई आ। ये अज जी स्पैशल अज जट की बर्फी साडे बहुत मशहूर आ, 2 डब्बे लैके आए आ। तो हुण अपना नाश्ता करते जी। नाश्ता हल्का फुल्का करन तो बाद असीं अपनी मंजिल वाल नूं तुर पैना। तो ये अपना तबादला ख्याल करते थोड़ा बहुता। ये भी जलंधर तो ही आ। पिंड किहड़ा अपना? पिंड इत्थे है साडा 244। नहीं, इंडिया का पिंड किहड़ा सी? इंडिया दा पिंड थी लुटेरा। लुटेरा। हाँ जी। ये किहड़ी तहसील किहड़ी लगदी सी? ਇਹ ਨਹੀਂ ਪਤਾ, ਜ਼ਿਲ੍ਹਾ ਜਲੰਧਰ ਦਾ ਗਾ। अच्छा जी, सुनने वाले अगर तुहाडे कोई इलम च हैगा इस पिंड के बारे थोड़ा बहुता जरूर कमेंट च दस्सिओ। अगर कोई नंबर शेयर कर सकदा तो करिओ, कोई बाई दी वीडियो मंगा लांगे। मठियाई दे 2 डब्बे लैके आए सी, बड़ी मशहूर साडे गोजरे दी। ते हुण सरदार साहब ने अपनी मुहब्बत दा ਜਿਹੜਾ एक सबूत देणगे जी। चादर गिफ्ट कीती आ आसान भाई नूं। ਤੁਸੀਂ ਹੁਣ ਨੈਕਸਟ ਹੀ ਲਾ ਦੀਆਂ ਨਾ। जरूर जरूर जरूर। ਟੋਬਾ ਪਹੁੰਚ ਚੁੱਕੇ ਹਾਂ ਜੀ, ਜਿੱਥੇ 1947 ਦੀ ਵੰਡ ਤੋਂ ਪਹਿਲੇ ਟੋਬਾ ਜਿਹੜਾ ਹੁੰਦਾ ਸੀ, ਜਿੱਥੇ ਪਾਣੀ ਪਿਲਾਇਆ ਜਾਂਦਾ ਸੀ ਮੁਸਾਫਰਾਂ ਨੂੰ, ਉਹ ਸਾਰਾ ਤੁਹਾਨੂੰ ਅੱਜ ਘੁਮਾ ਫਿਰਾ ਕੇ ਦਿਖਾਣੇ ਆ। ਟੋਬੇ ਦਾ ਨਾਂ ਤੇ ਬੜਿਆਂ ਨੇ ਸੁਣਿਆ ਹੋਣਾ, ਲੇਕਿਨ ਟੋਬਾ ਨਾਂ ਪਿਆ ਕਿਉਂ ਆ ਉਹ ਵੀ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕਰਾਂਗੇ ਜੀ। ਇਹ ਉਹ ਪੁਰਾਣੀ ਜਗ੍ਹਾ ਜਿੱਥੇ ਟੋਬਾ ਹੁੰਦਾ ਸੀ, ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ। ਬਹੁਤ ਇਤਿਹਾਸਕ ਇੱਕ ਸ਼ਹਿਰ ਆ। ਇੱਥੇ ਫਿਲਮਾਂ ਵੀ ਇਸ ਨਾਂ ਤੇ ਬਣ ਚੁੱਕੀਆਂ, ਡਰਾਮੇ ਵੀ ਟੋਬਾ ਟੇਕ ਸਿੰਘ ਤੇ ਬਣ ਚੁੱਕੇ ਆ, ਨਾਵਲ ਵੀ। ਸਿਰਫ ਲਹਿੰਦੇ 'ਚ ਨਹੀਂ, ਚੜ੍ਹਦੇ ਪੰਜਾਬ 'ਚ ਵੀ ਇਹ ਜਿਹੜੇ ਨਾ ਨਾਵਲ ਟੋਬਾ ਟੇਕ ਸਿੰਘ ਤੇ ਲਿਖੇ ਗਏ ਆ। ਤੇ ਇਹ ਵੇਖ ਲਓ ਵੀ ਉਸ ਵਕਤ ਦਾ ਜਿਹੜਾ ਬੰਦਾ ਸੀ, ਕਿੰਨਾ ਖੁਦਾ ਤਰਸ ਤੇ ਕਿੰਨਾ ਉਹ ਵਧੀਆ ਬੰਦਾ ਸੀ, ਜਿਹਨੇ ਆਪਣੀ ਜ਼ਿੰਦਗੀ ਇਸੇ ਕੰਮ ਲਈ ਵਕਫ ਕਰਤੀ। ਬਿਲਕੁਲ। ਪਿਆਂ ਦੇ ਜਾਂਦੇ ਨੂੰ ਪਾਣੀ ਪਿਲਾਉਂਦਾ ਰਿਹਾ। ਬਿਲਕੁਲ। ਪਰ ਉਹਦਾ ਨਾਮ ਵੀ ਹੈ ਨਾ। ਹੁਣ ਦੇਖੋ ਨਾਂ ਹੈ, ਉਹਦਾ ਨਾਮ ਵੀ ਚੰਗਾ ਕੰਮ ਨਹੀਂ ਮੁੱਕਦਾ ਹੈਗਾ, ਉਹ ਬੰਦਾ ਮੁੱਕ ਜਾਂਦਾ, ਉਹਦਾ ਕਿਰਦਾਰ ਜ਼ਿੰਦਾ ਰਹਿ ਜਾਂਦਾ ਹੈ। ਬਿਲਕੁਲ। ਉਹਦਾ ਨਾਂ ਤੇ ਚੱਲ ਰਿਹਾ ਹੁਣ ਟੋਬਾ ਟੇਕ ਸਿੰਘ ਦਾ। ਇਹ ਟੋਬਾ ਟੇਕ ਸਿੰਘ ਆ ਜੀ। ਟੇਕੂ ਸਿੰਘ ਉਹਦਾ ਨਾਂ ਸੀ ਜੀ। ਹਾਂ, ਟੋਬਾ ਇਹ ਸੀਗਾ। ਇਹ ਸੀ ਟੋਬਾ ਇਹ ਸੀ। ਹਾਂ, ਟੋਬਾ ਇਹ ਸੀ। ਟੇਕ ਸਿੰਘ ਦਾ ਟੋਬਾ। ਹਾਂਜੀ। ਹੁਣ ਇਹ ਜ਼ਿਲ੍ਹਾ ਬਣ ਗਿਆ। ਇਹ ਜ਼ਿਲ੍ਹਾ ਬਣ ਗਿਆ ਜੀ। ਪਹਿਲਾਂ ਇਹ ਤਹਿਸੀਲ ਸੀ। ਹਾਂ, ਪਹਿਲੇ ਤਹਿਸੀਲ ਸੀਗੀ, ਲੇਕਿਨ ਹੁਣ ਇਹ ਜ਼ਿਲ੍ਹਾ ਬਣ ਗਿਆ। ਕਾਫੀ ਅੱਛਾ ਹੈ, ਯਾਦਗਾਰ। ਇਸ ਤੋਂ ਵੀ ਬਣਾਉਣਾ ਚਾਹੀਦਾ, ਇਹਨੂੰ ਗਵਰਨਮੈਂਟ ਨੂੰ ਤਵੱਜਾ ਦੇਣੀ ਚਾਹੀਦੀ ਆ ਕਿ ਇਹ ਚੀਜ਼ ਇੱਕ ਇਤਿਹਾਸਕ ਹੈ, ਇਹਨੂੰ ਜ਼ਰਾ ਸਾਫ ਸਫਾਈ ਘੱਟ, ਸਾਫ ਸੁਥਰਾਈ ਹੈ ਨਹੀਂ, ਕਿ ਉਹ ਕਰਨੀ ਚਾਹੀਦੀ ਆ। ਉਹ ਖੂਹ ਲੱਗਾ ਹੈ, ਟਿੰਡਾਂ ਵਾਲਾ ਖੂਹ ਜਿਹਨੂੰ ਆਪਾਂ ਕਹਿੰਦੇ ਆ। ਅੱਛਾ। ਪਰ ਸਾਫ ਸਫਾਈ ਵੀ ਸਾਡੇ ਲੋਕਾਂ ਨੂੰ ਆਪ ਰੱਖਣੀ ਚਾਹੀਦੀ ਹੈ। ਹੁਣ ਇਹ ਗਵਰਨਮੈਂਟ ਨੇ ਬਣਾਤਾ ਸੀ ਸਟਰਕਚਰ, ਜਿਹਦੇ ਵਿੱਚ ਇਨਵੈਸਟਮੈਂਟ ਕੀਤੀ ਆ, ਪਰ ਅੱਗੋਂ ਸਾਡੇ ਲੋਕ ਇੱਥੇ ਇਦਾਂ ਦੀ ਜਗ੍ਹਾ ਤੇ ਫਿਰ ਹੁੰਦਾ ਕੀ ਆ, ਜੋ ਟੁੱਟਾ ਆਸ਼ਿਕ ਉਹ ਇੱਥੇ ਆ ਕੇ ਬੈਠੂਗਾ, ਜੋ ਨਸ਼ਈ ਬੰਦਾ ਉਹ ਇੱਥੇ ਆ ਕੇ ਬੈਠੂਗਾ, ਉਹਨਾਂ ਦੀ ਪਨਾਹਗਾਹ ਬਣ ਜਾਂਦੀ ਆ। ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਸੈਰਗਾਹ ਦੀ ਹੈਸੀਅਤ ਇਖਤਿਆਰ ਕਰ ਜਾਂਦੀਆਂ ਜੀ। ਇਦਾਂ ਦੀ ਜਗ੍ਹਾ ਬਣਾਉਣੀ ਚਾਹੀਦੀ, ਸੈਰਗਾਹ ਹੋਣੀ ਚਾਹੀਦੀ। ਬਣ ਜਾਂਦੀ ਨਸ਼ੇੜੀਆਂ ਦਾ ਅੱਡਾ। ਨਸ਼ੇੜੀਆਂ ਦਾ ਅੱਡਾ। ਆ ਜੀ ਖੂਹ, ਇੱਧਰ ਜ਼ਰਾ ਗੌਰ ਕਰਿਓ, ਨਿਸ਼ਾਨੀ ਰਹਿ ਗਈ ਆ ਬਸ। ਪਿੱਛੋਂ ਦਿਖਾ ਲਾ, ਵਿੱਚੋਂ ਦਿਖਾਣ ਵਾਲਾ ਨਹੀਂ ਹੈਗਾ ਇਹ। ਵਿੱਚ ਤਾਂ ਅਸੀਂ ਕੋਈ ਕਾਰਵਾਈ ਪਾ ਗਿਆ। ਇਹ ਜੀ ਕਮਾਲ ਹੈ। ਇਹਦੇ ਨਾਲ ਪਾਣੀ ਉਦੋਂ ਲੱਜ ਨਾਲ ਖਿੱਚਦੇ ਸੀ, ਉਦੋਂ ਲੱਜ ਨਾਲ ਖਿੱਚਦੇ ਹੁੰਦੇ ਸੀ ਪਾਣੀ। ਹੈ ਆ ਪਿੱਪਲ ਜਿਹੜਾ ਪਿੱਪਲ, ਹਾਂਜੀ ਪਿੱਪਲ ਪੁਰਾਣਾ ਆ। ਹਾਂ, ਇਹ ਉਹ ਘੜੇ ਰੱਖੇ ਆ ਜੀ ਅਲਾਮਤ ਦੇ ਤੌਰ ਤੇ, ਇਹਦੇ ਹੁਣ ਨਿਸ਼ਾਨੀ ਦੇ ਤੌਰ ਤੇ। ਆ ਜਿਹੜੀ ਆ ਇਹ ਰੇਲਵੇ ਵਾਲਿਆਂ ਦਾ। ਹਾਂਜੀ, ਇਹ ਰੇਲਵੇ ਵਾਲਿਆਂ ਦਾ ਟੈਂਕੀ। ਇਹ ਘੜੇ ਦਿਖਾਓ ਜੀ, ਜਿਹੜੇ ਉਸ ਵਕਤ ਕਿਤੇ ਉਹਨੇ ਸ਼ੁਰੂ ਕੀਤਾ ਸੀ ਕੰਮ, ਲੇਕਿਨ ਅੱਜ ਇਹ ਅਲਾਮਤ ਦੇ ਤੌਰ ਤੇ। ਉਹ ਘੜੇ ਤਾਂ ਨਹੀਂ ਹੈਗੇ, ਲੇਕਿਨ ਉਹਦੀ ਯਾਦ ਦੇ ਵਿੱਚ ਬਣਾਏ ਗਏ ਨਿਸ਼ਾਨੀ ਦੇ ਤੌਰ ਤੇ ਘੜੇ ਮੌਜੂਦ ਆ। ਇਹ ਕੂੰਡਾ ਵੀ ਪਿਆ। ਕੂੰਡਾ ਇੱਥੇ ਹੁਣ ਪਾਣੀ ਪੂਣੀ ਪੀ ਲੈਂਦੇ ਹੁਣ ਜਾਨਵਰ ਆ ਕੇ। ਆਜੋ ਜੀ। ਇਹ ਆ ਜੀ ਉਹ ਟੋਬਾ ਟੇਕ ਸਿੰਘ ਜਿਹਦੇ ਬਾਰੇ ਤੁਸੀਂ ਸੁਣਦੇ ਰਹੇ ਆ, ਅੱਜ ਆਪਣੀ ਅੱਖੀਂ ਦੇਖ ਲਿਆ। ਉਹ ਖੂਹ ਜਿਹਾ ਬਣਿਆ, ਉਹ ਵੀ ਕੋਈ। ਆਜੋ ਦੇਖੀਏ। ਇਹ ਬਾਈ ਜੀ ਦੇ ਬਾਰੇ ਪਤਾ, ਖੂਹ ਬਣਾਇਆ ਕਾਹਦੇ ਲਈ ਇਹ? ਨਹੀਂ ਪਤਾ? ਭਰੋ ਸਿਗਰਟ ਫੇ। ਦਰਖਤ ਬਹੁਤ ਹੀ, ਜਿਹੜਾ ਟੋਬਾ ਟੇਕ ਸਿੰਘ ਹੈ, ਇਹਦੇ ਵਿੱਚ ਵੈਸੇ ਵੀ ਇਸ ਜ਼ਿਲ੍ਹੇ ਵਿੱਚ ਆਮ ਜ਼ਿਲ੍ਹਿਆਂ ਨਾਲੋਂ ਜ਼ਿਆਦਾ ਦਰਖਤ ਹੈ। ਅਗਰ ਆ ਮੂੰਗੀ ਜ਼ੈਲ ਦੇ ਤੇ
ਤੁਹਾਨੂੰ ਹਰ ਘਰ ਦੇ ਬੂਹੇ ਮੋਰੇ ਨਿੰਮ ਲੱਗੀ ਹੋਈ ਤੁਹਾਨੂੰ ਦਿਖੂਗੀ। ਹਾਂਜੀ ਮਾਲੜੀ ਹੋ ਗਏ, ਤਲਵੰਡੀ ਤਾਂ ਬਹੁਤ ਸੁਲਝੇ ਹੋਏ ਲੋਕਾਂ ਦੇ ਪਿੰਡ ਆ। ਇਹਨਾਂ ਨਾਵਾਂ ਦੇ ਪਿੰਡ ਚੜ੍ਹਦੇ ਪੰਜਾਬ 'ਚ ਵੀ ਹੈਗੇ ਆ। ਮਾਲੜੀ ਉੱਥੇ ਬਿਲਕੁਲ ਨਕੋਦਰ ਦੇ ਕੋਲ ਆ। ਹਾਂਜੀ, ਨਕੋਦਰ ਦੇ ਕੋਲ ਆ ਇਹ। ਜਿੰਨੇ ਤਲਵੰਡੀ, ਮਾਲੜੀ, ਬਸਤੀ, ਦਾਨਸ਼ਮੰਦਾਂ ਦੀ, ਇਹ ਬੜੇ ਸੁਲਝੇ ਹੋਏ ਲੋਕਾਂ ਦੇ ਪਿੰਡ ਆ। ਹਾਂਜੀ ਅਰਾਈ ਬਰਾਦਰੀ ਆ। ਔਰ ਅਰਾਈ ਜਿੱਥੇ ਜਿੱਥੇ ਬੈਠੇ ਹੋਣਗੇ ਜੀ, ਉੱਥੇ ਉੱਥੇ ਤੁਹਾਨੂੰ ਸਫਾਈ ਸੁਥਰਾਈ ਜ਼ਰੂਰ ਨਜ਼ਰ ਆਊਗੀ। ਹਾਂ, ਇੱਕ ਵੈਸੇ ਇਹਨਾਂ ਨੇ ਪੁਆਇੰਟ ਬਣਾਇਆ, ਇੱਥੇ ਬਹਿ ਕੇ ਗੱਪਸ਼ਪ ਵੀ ਲਾ ਲੈਂਦੇ ਆ। ਅੱਛਾ, ਤੇ ਇੱਥੇ ਤੁਹਾਨੂੰ ਵੀ ਬਿਠਾਣੇ ਆ। ਗੱਪਸ਼ਪ ਤਾਂ ਆਪਣੀ ਲੱਗਦੀ ਰਹੂਗੀ, ਪਰ ਚਲੋ ਫੋਟੋ ਖਿੱਚੀ ਜਾਏਗੀ। ਠੀਕ। ਸਰਦਾਰ ਸਾਹਿਬ ਉਹਨਾਂ ਦੀ ਬੈਠਿਆਂ ਦੀ ਬਣਾਓ ਜੀ ਥੋੜੀ ਜਿਹੀ ਯਾਦਗਿਰੀ। ਸਰਦਾਰ ਸਾਹਿਬ, ਇਹ ਤੇ ਉਹ ਛਤੀਰੀਆਂ ਵੇਖੋ ਕੱਚੀ ਲੱਕੜ ਦੀਆਂ। ਇਹ ਤੇ ਉਦੋਂ ਦੀਆਂ ਹੁਣ ਦੀਆਂ। ਇਹ ਉਦੋਂ ਦੀਆਂ ਹੀ ਆ, ਹੁਣ ਦੀਆਂ ਨਹੀਂ ਹੈਗੀਆਂ। ਹਾਂ, ਪੁਰਾਣੀਆਂ। ਪਰ ਇਹਦੇ ਵਿੱਚ ਕਮਾਲ ਇਹ ਆ ਵੀ ਬਚ ਗਈਆਂ, ਹਜੇ ਤੱਕ ਕਿਤੇ ਗਈਆਂ ਨਹੀਂ। ਇਹਨਾਂ ਨੂੰ ਜਿਹੜੀ ਲੈ ਕੇ ਵੀ ਸਭ ਤੋਂ ਕੋਈ ਲੈ ਵੱਡੀ ਕੇ ਵੀ ਕਮਾਲ ਵਾਲੀ ਗਿਆ। ਗੱਲ ਆ ਵੀ ਹਜੇ ਤੱਕ ਨਾੜ ਤੱਕ ਨਹੀਂ ਜਾ ਸਕਦਾ, ਕਦੇ ਹੀ ਨਹੀਂ। ਅੱਛਾ, ਨਾ ਇਹ ਫੜਿਆ ਜਾਏਗਾ ਬੰਦਾ ਜਿਹੜਾ ਰੇਲਵੇ ਦੀ ਕੋਈ ਸ਼ਾਇਦ ਚੱਕੇਗਾ ਨਾ। ਪਰ ਛਤੀਰੀਆਂ ਨੂੰ ਕੁਛ ਨਹੀਂ ਹੋਇਆ। ਕੁਛ ਵੀ ਨਹੀਂ ਹੋਇਆ ਇਹਨੂੰ। ਇਹ ਤੇ ਇਦਾਂ ਅੱਛਾ ਦੇਖੋ, ਟਾਈਮ ਦੀ ਗੱਲ ਆ। ਅੱਜ ਕੱਲ ਦੀ ਲੱਕੜ ਨੂੰ ਘੋਣ ਸੇ ਕਿੱਡੀ ਛੇਤੀ ਲੱਗ ਮੈਂ ਜਾਂਦਾ। ਕਹਿੰਦਾ ਕਿ ਜੇ ਗਾਡਰ ਹੁੰਦਾ ਤੇ ਗਾਡਰ ਹੁਣ ਇਹਨਾਂ ਦੇ ਗਾਡਰ ਵੀ ਨਹੀਂ ਗਾੜਦੇ, ਤੁਹਾਨੂੰ ਗਾਡਰ ਵੀ ਦਿਖਾਣੇ ਆ। ਆਜੋ। ਬਹੁਤ ਪੁਰਾਣੇ ਗਾਡਰ। ਇਹ ਜੀ ਉਧਰੋਂ ਚੜ ਕੇ ਆਪਾਂ ਇਧਰੋਂ ਉਤਰਨ ਲਏ ਆ। ਕਿਆ ਇਹ ਵੀ ਇੱਕ ਕੈਸੀ ਟੈਕਨੀਕ ਆ ਕਿ ਇੱਕ ਬੰਨੇੋਂ ਚੜ ਕੇ ਦੂਜੇ ਬੰਨੇੋਂ ਆਪਾਂ ਏਦਾਂ ਹੀ ਉਹਦੇ ਆਲੇ ਦੁਆਲੇ ਤੋਂ ਨਿਕਲ ਜਾਂਦੇ ਆ। ਬਣਾਉਣ ਵਾਲੇ ਨੇ ਦਿਮਾਗ ਤਾਂ ਲੜਾਇਆ ਨਾ ਜੀ। ਆ ਛਿੱਤਰ ਠੋਰ, ਇਹ ਛਿੱਤਰ ਠੋਰ ਆ ਜੀ। ਅੱਛਾ, ਇਹਦੀ ਇੱਕ ਹੋਰ ਗੱਲ, ਇਹਨੂੰ ਜਿਹੜੇ ਗੋਲ ਗੋਲ ਲੱਗਦੇ ਆ ਨਾ, ਬੜੇ ਸ਼ਹਿਰਾਂ 'ਚ ਉਹ ਸਦਾਈ ਲੋਕਾਂ ਨੂੰ ਬਣਾਉਂਦੇ ਤੇ ਬਹੁਤ ਬਹੁਤ ਮਹਿੰਗੇ ਵੇਚਦੇ ਆ ਉਹ। ਤੇ ਸਾਡੇ ਨੂੰ ਪੁੱਛਦਾ ਕੋਈ ਨਹੀਂ। ਕੋਈ ਕਹਿੰਦਾ ਇਹ ਦੋਸਤੀ ਫਾਲਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਵੈਸੇ ਦੱਸਦੇ ਆ ਵੀ ਇਹ ਵਧੀਆ ਚੀਜ਼ ਹੈ। ਹਾਂਜੀ, ਮੈਡੀਕਲੀ ਤਾਂ ਹੋਊਗੀ, ਪਰ ਸਾਡੇ ਇਹ ਨਾ ਕਬਰਾਂ ਵਿੱਚ ਹੁੰਦੇ ਆ, ਕਬਰਸਤਾਨਾਂ 'ਚ ਹੁੰਦੇ ਆ ਇਹ। ਨਹੀਂ, ਪਰ ਆਪਾਂ ਇਹ ਛੱਡ ਗਏ ਆ। ਇਹ ਲਿਖਿਆ ਜੀ, टेकू सिंह दरवेश सिफ्त आदमी था जो रेलवे स्टेशन के करीब जंड के घने दरख्त के नीचे टोबा यानी तालाब के किनारे मटकों में पानी जमा रखता था। जमीनी पानी कौड़ा होने की वजह तो कहता दूर दूर तो जेडे लोग ना पानी उन लोगों लिए लैके आंदा सी, जिससे राहगीरों और मुसाफिरों को पानी पिलाता था। टोबा में बारिश का पानी जमा रहता था। और टोबा है, टांगे रेड़े और गड्ढे खींचने वाले जानवर इससे पानी पीते। जो टोबे का पानी ਜਿਹੜਾ ਸੀ ਨੂੰ जानवर पींदे सी, बंदियां ਨੂੰ ਪਿਲਾਉਣ ਲਈ ਵਿਚਾਰਾ दूर ਲੈ ਕੇ ਆਉਂਦਾ। इसका पहला नाम टोबा टेकू सिंह वाला और बाद में टोबा टेक सिंह के नाम से मशहूर हुआ। ਤੇ ਚੌਧਰੀ ਇਜਾਜ਼ ਸਾਹਿਬ ਨੇ ਲਾਈ ਹੈ ਤਾਰੀਖ ਲਿਖ ਕੇ। ਉਹਨਾਂ ਦਾ ਵੀ ਰੱਬ ਭਲਾ ਕਰੇ ਜਿਨ੍ਹਾਂ ਨੇ ਏਡਾ ਵੱਡਾ ਇਹ ਕੰਮ ਕੀਤਾ। ਜਿਹਨੇ ਪਾਣੀ ਦੀ ਸੇਵਾ ਕੀਤੀ ਤੇ ਨਾਮ ਹੀ ਉਹਦਾ। ਕੀ ਬਾਤ ਆ ਜੀ। ਅਜੇ ਤੱਕ ਚੱਲੀ ਜਾਂਦਾ ਹੁਣ। ਆ ਬੇਰੀ ਆ ਜੀ, ਪਤਾ ਨਹੀਂ ਕਿੰਨਾ ਚਿਰ ਲੱਗੇ ਚੱਲਦਾ। ਆ ਮੈਨੂੰ ਲੱਗਦਾ ਝਾੜ ਤੇ ਨਿੱਕੇ ਨਿੱਕੇ ਕਰਕੇ। ਇਹ ਆ ਜੀ ਸਟੇਸ਼ਨ। ਠੀਕ ਹੈ, ਟੋਬਾ ਟੇਕ ਸਿੰਘ ਦਾ ਸਟੇਸ਼ਨ। ਠੀਕ। ਇਹ ਦੇਖੋ ਕੈਸੇ ਮਤਲਬ ਸਫਾਈ ਸੁਥਰਾਈ ਵੱਲੋਂ ਕਮੀ ਆ। ਬਾਕੀ ਦਰਖਤ ਬੂਟੇ ਲੱਗੇ ਹੋਏ ਆ, ਬਿਲਡਿੰਗ ਸੋਹਣੀ ਆ, ਹਰ ਸ਼ੈ ਵਧੀਆ ਆਪਣੀ ਜਗ੍ਹਾ ਤੇ। ਪਰ ਗੱਲ ਇਹ ਆ ਵੀ ਜਿਹੜੀ ਚੀਜ਼ ਸਾਨੂੰ ਕਰਨੀ ਚਾਹੀਦੀ ਹੈ ਵੀ ਸਾਡੇ ਜ਼ਿੰਮੇ ਜਿਹੜੀ ਚੀਜ਼ ਆ ਉਹ ਇਹ ਆ ਕਿ ਅਸੀਂ ਥਾਂ ਛਾਪਰ ਨਾ ਸੁੱਟੀਏ। ਹਾਂ, ਬਿਲਕੁਲ। ਤੇ ਸਾਡਾ ਜਿਹੜਾ ਕੇਲਿਆਂ ਦੇ ਐਵੇਂ ਅਸੀਂ ਛਿੱਲੜ ਸੁੱਟ ਦਈਏ, ਖਾ ਪੀ ਕੇ ਸ਼ਾਇਦ ਸੁੱਟ ਦਈਏ, ਇਹ ਸਾਡੀ ਜ਼ਿੰਮੇਵਾਰੀ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਆਮ ਨੂੰ ਤੇ ਇਹੀ ਆ। ਬਾਕੀ ਦਾ ਸਰਕਾਰ ਦਾ ਨੇ ਬਿਲਡਿੰਗ ਬਣਾਤੀ ਆ। ਸਫਾਈ ਹੁਣ ਜਿਹੜੀ ਲੱਕੜ ਲੱਗੀ ਆ, ਆ ਜਿਹੜੀ ਇਹ ਪੁਰਾਣੇ ਟਾਈਮ ਦੀ ਆ, ਇਹ ਹੁਣ ਦੀ ਨਹੀਂ ਹੈਗੀ। ਪਰ ਸਾਡੇ ਬਹੁਤ ਸਟੇਸ਼ਨ ਹੁਣ ਵਧੀਆ ਬਣ ਗਏ। ਬਿਲਡਿੰਗ ਵੀ ਪੁਰਾਣੀ ਆ। ਸਾਡੇ ਸਟੇਸ਼ਨ ਬਹੁਤ ਵਧੀਆ ਬਣ ਗਏ। ਤੁਹਾਡੇ ਤੇ ਉਹ ਅੰਗਰੇਜ਼ਾਂ ਵਾਲੇ ਹੀ ਆ। ਅੰਗਰੇਜ਼ਾਂ ਵਾਲਾ ਹੀ ਆ ਜੀ। ਕੁਝ ਕੰਮ ਕਰਿਆ ਕਰੋ ਤੁਸੀਂ। ਕੰਮ ਕਰਦੇ ਆ ਜੀ। ਹੁਣ ਆ ਜਾਓ, ਅੱਗੇ ਦਿਖਾਣੇ ਤੁਹਾਨੂੰ। ਹਾਂਜੀ, ਤੁਸੀਂ ਕਿੱਦਾਂ? ਮਿਹਰਬਾਨੀ। ਬਜ਼ੁਰਗ ਜਲੰਧਰ ਤੋਂ ਆਏ ਆ। ਤੁਹਾਡਾ ਸਮਰਾਲਾ ਮਾਛੀਵਾੜਾ? ਹਾਂਜੀ, ਸ਼ਹਿਰ ਮਾਛੀਵਾੜਾ। ਅੱਛਾ, ਟਿਕਟ ਘਰ ਹੈ ਜਨਾਬ। ਉਹੀ ਪੁਰਾਣਾ ਉਹ ਮੁੰਡਾ ਗੱਲ ਕਰਦਾ ਸੀ ਨਾ ਲੋਹੇ ਦੀ। ਤੇ ਲੋਹਾ ਦੇਖ ਲਓ, ਅਜੇ ਥੱਲਿਓਂ ਥੋੜਾ ਚਲੋ ਗਲ ਗਿਆ, ਲੇਕਿਨ ਕਾਇਮ ਆ। ਆਹ ਲੋਹਾ ਵੀ ਪੁਰਾਣਾ ਹੀ ਹੈ। ਸਾਡੇ ਤੇ ਆਨਲਾਈਨ ਟਿਕਟਿੰਗ ਹੈ ਸਾਰਾ। ਆ ਲੋਹਾ ਪੁਰਾਣਾ। ਚਲੋ ਕਿਸੇ ਦੌਰ ਨੂੰ ਇੱਥੇ ਵੀ ਹੋ ਜਾਊਗੀ, ਹਲੇ ਨਹੀਂ ਹੈ। ਆਨਲਾਈਨ ਹੈ ਆਪਣੇ ਹੈਗੀ ਆਨਲਾਈਨ? ਹਾਂ, ਸਾਡੇ ਵੀ ਆਨਲਾਈਨ ਕਰਤਾ ਸਿਸਟਮ। ਓਕੇ, ਠੀਕ ਹੈ। ਹਾਂ, ਆਨਲਾਈਨ ਕਰਤਾ। ਲੋਕਾਂ ਨੂੰ ਉਹਦਾ ਨੌਲੇਜ ਘੱਟ ਆ ਜੀ, ਪਤਾ ਨਹੀਂ ਹੈਗਾ ਲੋਕਾਂ ਫਿਜ਼ੀਕਲੀ ਨੂੰ। ਲੋਕ ਆ ਕੇ ਪਤਾ ਕਰਦੇ ਰਹਿੰਦੇ ਆ। ਠੀਕ। ਹਲੇ ਥੋੜੇ ਦਿਨ ਹੋਏ ਜੀ। ਅੱਛਾ। ਹੁਣ ਪੁਲ ਉਸ ਵਕਤ ਕ੍ਰਾਸਿੰਗ ਲਈ ਹੁੰਦਾ ਸੀ, ਉਧਰੋਂ ਇੱਧਰ ਜਾਣ ਲਈ, ਇੱਧਰ ਜਾਣ ਲਈ। ਪਾਲੀ ਸਾਈਡ ਤੇ ਸ਼ਹਿਰ ਆ ਜਾਂਦਾ ਆ। ਹਾਂ, ਇਹ ਪੁਰਾਣੇ ਸਟੇਸ਼ਨਾਂ ਤੇ ਸਾਰੇ ਮਤਲਬ ਇਦਾਂ ਸਾਡੇ ਵੀ ਉਧਰ ਇਦਾਂ। ਇਹ ਉੱਪਰ ਬਰੀਕ ਤਾਰ ਲੰਘਦੀ ਹੈ, ਕਾਹਦੇ ਲਈ ਆ? ਹਾਂ, ਠੀਕ। ਇਹ ਸਾਰਾ ਆਪਣਾ ਮਹਿਕਮੇ ਦਾ ਉਧਰੋਂ ਕੋ ਆ ਰਿਹਾ ਸਿਸਟਮ। ਅੱਛਾ, ਮਹਿਕਮੇ ਦਾ ਹੀ ਹੈ ਜੀ। ਠੀਕ ਹੋ ਗਿਆ।
ਕਿੰਨੀਆਂ ਟ੍ਰੇਨਾਂ ਲੰਘਦੀਆਂ ਤੋਂ? ਟ੍ਰੇਨਾਂ ਇੱਥੋਂ ਕਾਫੀ ਲੰਘਦੀਆਂ 10 ਟ੍ਰੇਨਾਂ ਅਪ ਡਾਊਨ ਅੱਛਾ ਠੀਕ ਹੋ ਗਿਆ। ਥੋੜਾ ਜਿਹਾ ਪਿੱਛੋਂ ਹੋ ਕੇ ਵਿਊ ਦਿਖਾਓ ਜੀ ਇਹਨਾਂ ਨੂੰ ਆਪਣਾ। ਉਹ ਵੀ ਲਿਖਿਆ ਉਹ ਕਰਿਓ। ਟੋਬਾ ਟੇਕ ਸਿੰਘ ਲਿਖਿਆ ਜੀ। ਹਾਂਜੀ ਇਕਨੋਮੀ ਕਲਾਸ ਮੁਸਾਫਰਖਾਨਾ। ਟੋਬਾ ਟੇਕ ਸਿੰਘ ਇੱਕ ਤਾਰੀਖੀ ਸ਼ਹਿਰ ਜਿੱਥੇ ਅਸੀਂ ਸਰਦਾਰ ਸਾਹਿਬ ਨੂੰ ਲੈ ਕੇ ਆਏ ਆ ਜੀ। ਉਧਰ ਜਾਇਜ਼ ਜ਼ਰੂਰਤ ਜ਼ਨਾਨਾ ਜਣੀ ਜਿਹਨੂੰ ਆਪਾਂ ਬਾਥਰੂਮ ਬਣਾਏ ਹੋਏ ਆ, ਬੁੜੀਆਂ ਲਈ ਬੰਦਿਆਂ ਲਈ ਹੋਰ ਹੋਣੇ ਆ। ਆ ਗੁਸਲਖਾਨਾ ਮਰਦਾਨਾ। ਇਹ ਜਨਾਬੇ ਵਾਲੀ ਸਟੇਸ਼ਨ ਆ। ਸਰ ਉੱਥੇ ਆਪਣੇ ਬਾਬਾ ਟੋਬਾ ਸਾਹਿਬ ਉਹ ਦੇਖ ਲਿਆ ਜੀ। ਟੋਬਾ ਦੇਖ ਲਿਆ ਦੇਖ ਲਿਆ ਉਹਨਾਂ ਦੇ ਨਾਮ। ਅੱਛਾ ਉਹ ਲੈਟਰ ਕੀ ਜਿਹੜੀ ਹਕੀਕਤ ਲੈਟਰ ਬਕਸ ਜਿਹੜਾ ਨਾ ਉਹ ਵੀ ਬਣਾਇਆ ਬਾਬਾ ਟੇਕੂ ਸਿੰਘ ਹਾਂ ਬਾਬਾ ਟੇਕ ਉਹਨਾਂ ਦੇ ਸਿੰਘ। ਨਾਂ ਸੀ ਤੇ ਟੋਬਾ ਉਹਨਾਂ ਦੀ ਜਗ੍ਹਾ ਸੀ। ਜਦੋਂ ਪੁਰਾਣਾ ਦੌਰ ਸੀ ਉਸ ਵਕਤ ਤੋਂ ਪਾਣੀ ਪਿਲਾਉਂਦੇ ਟੋਬਾ ਹੁੰਦੇ ਕਹਿੰਦੇ ਜੀ ਪਾਣੀ ਦੇ ਕੂਏ ਨੂੰ। ਪਾਣੀ ਦੇ ਟੋਏ ਨੂੰ ਨਾਂ ਬਣਿਆ ਨਾ ਉਹ ਵੇਖ ਕੇ ਆਏ। ਉਹ ਟੋਬਾ। ਉਹ ਜਿਹੜੇ ਟੇਕ ਸਿੰਘ ਸਾਹਿਬ ਸੀ ਨਾ ਉਹ ਜਿਸ ਟਾਈਮ ਟ੍ਰੇਨਾਂ ਆਉਂਦੀਆਂ ਸੀ ਉਸੇ ਕਿਉਂਕਿ ਲੋਕ ਪਾਣੀ ਵਗੈਰਾ ਪਿਲਾਉਣਾ ਜਦੋਂ ਟ੍ਰੇਨ ਆਉਣੀ ਉਸ ਟਾਈਮ ਉਹਨਾਂ ਨੇ तमाम ਡੱਬਿਆਂ ਨੂੰ ਪਾਣੀ ਫ੍ਰੀ ਸੇਵਾ ਕਰਦੇ ਸੀ। ਫ੍ਰੀ ਸੇਵਾ ਕਰਦੇ ਸੀ। ਇਨਸਾਨੀਅਤ ਵਿੱਚ ਖਾਲਿਸਤਾਨ। ਇਹਦਾ ਨਾਂ ਸ਼ਾਹ ਖਾਲਦਾਬਾਦ ਵੀ ਰੱਖਿਆ ਗਿਆ ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ ਸ਼ਹਿਰ ਵਾਲਿਆਂ ਨੇ ਇਸ ਇਲਾਕੇ ਦੇ ਕਿਹਾ ਨਹੀਂ ਜੋ ਟੋਬਾ ਟੇਕ ਸਿੰਘ ਸਾਡਾ ਨਾਂ ਚੱਲ ਰਿਹਾ ਉਹ ਚੱਲਣਾ ਚਾਹੀਦਾ। ਨਾ ਬਦਲਣੇ ਨਹੀਂ ਚਾਹੀਦੇ। ਨਾਂ ਨਹੀਂ ਬਦਲਿਆ ਹਾਲਾਂਕਿ ਉਹ ਚੱਲਦਾ ਰਿਹਾ ਹੈ ਲੇਕਿਨ ਉਹ ਨਹੀਂ ਜਿਸ ਤਰ੍ਹਾਂ ਅਸੀਂ ਅੱਜ ਪਹਿਲੀ ਵਾਰੀ ਸੁਣਿਆ ਵੀ ਇਹ ਵੀ ਨਾਂ ਰੱਖਿਆ ਗਿਆ। ਸ਼ਾਹ ਖਾਲਦਾਬਾਦ ਜਿੱਦਾਂ ਸ਼ਾਹ ਫੈਸਲਾਬਾਦ ਰੱਖਿਆ ਸੀ ਹਾਂਜੀ ਹਾਂਜੀ ਇਸ ਤਰੀਕੇ ਨਾਲ ਉਹ ਫੈਸਲਾਬਾਦ ਚੱਲ ਗਿਆ ਲੇਕਿਨ ਇੱਥੇ ਖਾਲਦਾਬਾਦ ਨਹੀਂ ਚੱਲ ਸਕਿਆ। ਇੱਕ ਵਾਰੀ ਚੇਂਜ ਕੀਤਾ ਗਿਆ। ਜਿੱਦਾਂ ਸਾਡੇ ਹੁਣ ਨਵਾਂ ਸ਼ਹਿਰ ਆ ਹਾਂ ਨਵਾਂ ਸ਼ਹਿਰ ਤੋਂ ਸ਼ਹੀਦ ਭਗਤ ਸਿੰਘ ਦੇ ਨਾਂ ਦਾ ਦਿੱਤਾ। ਨਾਂ ਤਾਂ ਵਧੀਆ ਮਤਲਬ ਉਹ ਦਿੱਤਾ ਸੀ ਪਰ ਆਮ ਲੋਕਾਂ ਨੂੰ ਫਿਰ ਵੀ ਨਵਾਂ ਸ਼ਹਿਰ ਮੂੰਹ ਚੜਿਆ। ਨਵਾਂ ਸ਼ਹਿਰ ਦੇਖੋ ਜੀ ਨਾਂ ਬਦਲਣ ਦੀ ਨਾ ਕੁਝ ਵਜੂਹਾਤ ਹੁੰਦੀਆਂ ਆ ਵੀ ਅਗਰ ਤੇ ਇਲਾਕੇ ਲਈ ਉਸ ਬੰਦੇ ਦੀ ਬਹੁਤ ਖਿਦਮਤ ਆ ਔਰ ਜਿਹੜਾ ਤੁਸੀਂ ਨਾਮ ਬਦਲਣਾ ਉਸ ਨਾਂ ਦੀ ਕੋਈ ਏਡੀ ਇਤਿਹਾਸਕ ਨਹੀਂ ਅਗਰ ਰਿਕਾਰਡ ਉਹਦਾ ਫਿਰ ਤੁਸੀਂ ਬਦਲੋ। ਅਗਰ ਇਹ ਟੋਬਾ ਟੇਕ ਸਿੰਘ ਤਾਂ ਇੱਕ ਬਜ਼ਾਤੇ ਖੁਦ ਇੱਕ ਬਹੁਤ ਬੜਾ ਨਾਂ ਹੈ ਜੀ ਇਹਦਾ। ਇਹਨੂੰ ਬਦਲਣ ਦੀ ਕੋਸ਼ਿਸ਼ ਕਰਨਾ ਤਾਂ ਸਮਝ ਲਓ ਵੀ ਤਾਰੀਖ ਨਾਲ ਖੇਲਣ ਵਾਲੀ ਗੱਲ ਹੈ, ਖਿਲਵਾੜ ਕਰਨ ਵਾਲੀ ਗੱਲ ਹੈ। ਸਾਊਦੀ ਅਰਬ ਦੇ ਸੀ ਨਾ ਸ਼ਾਹ ਖਾਲਦ। ਸਾਡੇ ਮੁਲਕ ਵਿੱਚ ਥੋੜੀ ਜਿਹੀ ਕੋਈ ਡੋਨੇਸ਼ਨ ਦੇ ਦੇਵੇ ਅਸੀਂ ਉਹਦੇ ਨਾਂ ਤੇ ਆਪਣਾ ਕਰ ਦਿੰਦੇ ਆ। ਇਹ ਕੋਈ ਨਾ ਬਦਲ ਨਹੀਂ ਇਹ ਰਿਆਜ਼ਾਬਾਦ ਵੀ ਬਣ ਜਾਣਾ ਬਹੁਤ ਚੰਗੀ ਲੱਗ ਰਿਹਾ ਉਸ ਦੇ ਨਾਮ। ਹਾਂ ਜਿਹੜਾ ਕੋਈ ਬੰਦਾ ਥੋੜੀ ਜਿਹੀ ਡੋਨੇਸ਼ਨ ਦੇ ਦਿੰਦਾ ਉਹਦੇ ਨਾਂ ਤੇ ਅਸੀਂ ਆਪਣੇ ਸ਼ਹਿਰ ਦਾ ਪਿੰਡ ਦਾ ਨਾਂ ਕਰ ਦਿੰਦੇ ਆ। ਜਾਂ ਕਈ ਵਾਰੀ ਪਿੰਡਾਂ 'ਚ ਕੋਈ ਬੰਦੇ ਥੋੜਾ ਜਿਹਾ ਕੰਮ ਕਰ ਦਿੰਦੇ ਉਹਦਾ ਪੁਰਾਣਾ ਨਾਮ ਬਦਲ ਕੇ ਉਹਦਾ ਪਿੰਡ ਦਾ ਨਾਮ ਬਦਲ ਦਿੰਦੇ ਆ। ਸਟੇਸ਼ਨ ਦੇ ਮਤਲਬ ਗਵਰਨਮੈਂਟ ਨੇ ਬੜਾ ਇਹਨਾਂ ਨੂੰ ਅਪਡੇਟ ਕੀਤਾ ਹੈ। ਪਹਿਲੇ ਓਰੀਜਨਲ ਜਗ੍ਹਾ ਜਿਹੜੀ ਸੀ ਉਹ ਟੋਬਾ ਇੱਥੇ ਜਗ੍ਹਾ ਸੀ ਤਲਾਬ ਬਣਿਆ ਸੀ ਅਸਲ ਚੀਜ਼। ਫਿਰ ਉਹਨੂੰ ਅਪਡੇਟ ਕਰਤਾ ਫਿਰ ਪਾਰਕਿੰਗ ਬਣਾਤੀ ਸੈਰ ਵਾਸਤੇ ਲੋਕ ਆਉਂਦੇ ਜਾਂਦੇ ਇੱਥੇ ਸ਼ਹਿਰ ਦੇ। ਯਾਨੀ ਇਸ ਇਲਾਕੇ ਦੀ ਸ਼ਹਿਰ ਦੀ ਗਵਰਨਮੈਂਟ ਦਾ ਬਹੁਤ ਸਟੇਸ਼ਨ ਨੂੰ ਜਾਂ ਇਸ ਇਲਾਕੇ ਨੂੰ ਉਹੀ ਗੱਲ ਕਰ ਰਹੇ ਸੀ ਯਾਨ ਕਿ ਇਹ ਜਿਹੜਾ ਗਵਰਨਮੈਂਟ ਨੇ ਕੰਮ ਕਰਨਾ ਗਵਰਨਮੈਂਟ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਹੀ ਹੈ ਲੇਕਿਨ ਕੋਈ ਸਾਡੀਆਂ ਅਖਲਾਕੀ ਜ਼ਿੰਮੇਵਾਰੀਆਂ ਕਿ ਅਸੀਂ ਸਫਾਈ ਸੁਥਰਾਈ ਦਾ ਖਿਆਲ ਕਰੀਏ। ਸਾਡਾ ਵੀ ਅਸੀਂ ਥਾਂ ਗੰਦ ਨਾ ਪਾਈਏ। ਸਾਫ ਸਫਾਈ ਦੀ ਅਸੀਂ ਕਰਦੇ ਇਹ ਕਰਨੀ ਅਸੀਂ ਗੰਦ ਅਸੀਂ ਪਾਣਾ ਤੇ ਸਫਾਈ ਵੀ ਅਸੀਂ ਕਰਨੀ ਹੈ। ਗਵਰਨਮੈਂਟ ਨੇ ਤਾਂ ਸਾਨੂੰ ਇੱਕ ਦਫਾ ਤਿਆਰ ਕਰਕੇ ਦੇ ਦੇਣੀ ਅੱਗੇ ਮੇਨਟੇਨੈਂਸ ਸਫਾਈ ਵਗੈਰਾ ਸਾਡਾ ਫਰਜ਼ ਹੈ। ਅਸੀਂ ਆਪਣੇ ਦੇਸ਼ ਦੇ ਵਿੱਚ ਆ ਕੇ ਤੇ ਗੰਦ ਪਾਉਂਦੇ ਆ ਜਦੋਂ ਅਸੀਂ ਬਾਹਰਲੇ ਮੁਲਕ ਚਲੇ ਜਾਂਦੇ ਉਹਨਾਂ ਦਾ ਕਾਨੂੰਨ ਫਾਲੋ ਕਰਦੇ ਆ ਇੱਥੇ ਆਪਣਾ ਕਰਦੇ ਨਹੀਂ। ਹਾਂਜੀ ਹਾਂਜੀ ਜ਼ਿਆਦਾ ਬਦਨਜ਼ਮੀ ਨਹੀਂ ਹੋਣੀ ਚਾਹੀਦੀ। ਜੱਜ ਕੇ ਆਪਣੇ ਮੁਲਕ ਨੂੰ ਸਵਾਰਨਾ ਚਾਹੀਦਾ। ਹਾਂਜੀ ਪਰ ਨਹੀਂ ਅਸੀਂ ਆਪਣੇ ਨੂੰ ਸਮਝਦੇ ਵੀ ਨਹੀਂ ਇਹਨੂੰ ਅਸੀਂ ਜਿੰਨਾ ਚਿਰ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨੂੰ ਹੋਰ ਗੰਦਾ ਸਾਡੀ ਕਰਤੂਤ ਦਾ ਸਾਡੇ ਲੋਕਾਂ ਨੂੰ ਪਤਾ ਹੁੰਦਾ ਨਾ ਦੂਜੀ ਜਗ੍ਹਾ ਤਾਂ ਅਸੀਂ ਬਹੁਤ ਚੰਗਾ ਬਣ ਕੇ ਪਾਕਿਸਤਾਨ ਔਰ ਹਿੰਦੁਸਤਾਨ ਦਾ ਤਕਰੀਬਨ ਕਲਚਰ ਇੱਕੋ ਹੀ ਹੈ। ਹਾਂਜੀ ਬੇਸਿਕ ਬੁਨਿਆਦ ਜਿਹੜੀ ਹੈ ਨਾ ਇੱਕ ਹੀ ਹੈ। ਅਸੀਂ ਉਸੇ ਸਕੂਲਾਂ ਦੇ ਪੜ੍ਹੇ ਆ ਉਹੀ ਸਾਡੀ ਤਰਬੀਅਤ ਆ ਉਹੀ ਸਾਡਾ ਸਿਸਟਮ ਚੱਲ ਰਿਹਾ। ਅਸੀਂ ਬਦਲ ਨਹੀਂ ਸਕਦੇ। ਅਸੀਂ ਇੱਥੇ ਇਕੱਠਾ ਰਹਿਣਾ ਪਸੰਦ ਨਹੀਂ ਕਰਦੇ ਉੱਥੇ ਜਾ ਕੇ ਮੁxtਲਿਫ ਜ਼ਬਾਨਾਂ ਮੁxtਲਿਫ ਲੋਕ ਮੁxtਲਿਫ ਆਦਤਾਂ ਇੱਥੇ ਅਸੀਂ ਗੁਰੂ ਨਾਨਕ ਸਾਹਿਬ ਜਾਣੇ ਨਨਕਾਣਾ ਸਾਹਿਬ ਅਸੀਂ ਬਹੁਤ ਦਫਾ ਗਏ ਗੁਰਦੁਆਰਿਆਂ 'ਚ ਗਏ ਆ। ਹਾਂਜੀ ਹਾਂਜੀ ਜਦੋਂ ਉੱਥੋਂ ਸਰਦਾਰ ਆਉਂਦੇ ਆ ਕੋਈ ਫਰਕ ਨਹੀਂ ਪਤਾ ਚੱਲਦਾ ਕਿ ਅਸੀਂ ਤੁਸੀਂ ਜਾਂ ਕੋਈ ਫਰਕ ਹੈ। ਸਿਰਫ ਇੱਕ ਸਾਡੇ ਹਰਮੰਦਰ ਸਾਹਿਬ ਜਦੋਂ ਜਾਂਦੇ ਨਾ ਉੱਥੇ ਹਰ ਮਜ਼ਹਬ ਦਾ ਬੰਦਾ ਉੱਥੇ ਜਾ ਸਕਦਾ। ਕਿਸੇ ਨੂੰ ਉੱਥੇ ਗੇਟ ਤੇ ਕੋਈ ਇਹ ਨਹੀਂ ਚੈੱਕ ਕਰਦਾ ਵੀ ਇਹ ਕਿਸ ਮਜ਼ਹਬ ਦਾ ਜਾਂ ਇਹਨੂੰ ਜਾਣ ਦੇਣਾ ਜਾਂ ਨਹੀਂ ਜਾਣ ਦੇਣਾ ਜਾਂ ਨਹੀਂ ਜਾਣ ਦੇਣਾ ਤੇ ਪੂਰਾ ਸਤਿਕਾਰ ਹਰ ਇੱਕ ਦਾ ਬਰਾਬਰ ਆ। ਉੱਥੇ ਫਿਰ ਲੰਗਰ ਹਾਲ ਆ ਲੰਗਰ ਦੇ ਵਿੱਚ ਉੱਥੇ ਲੰਗਰ ਛਕਣਾ ਆ ਸਾਰੇ ਬਰਾਬਰ ਬੈਠ ਕੇ ਖਾਂਦੇ ਆ। ਉੱਥੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ। ਅਸੀਂ ਪਹੁੰਚੇ ਸੀਗੇ ਟੋਬਾ ਟੇਕ ਸਿੰਘ ਸ਼ਹਿਰ ਦੇ ਵਿੱਚ ਜਿੱਥੇ ਅਸੀਂ ਇਹਨਾਂ ਨੂੰ ਆਪਣਾ ਦਿਖਾਇਆ ਟੋਬਾ ਟੇਕ ਸਿੰਘ ਦਾ ਸਟੇਸ਼ਨ ਵੀ ਔਰ ਟੋਬਾ ਵੀ ਦਿਖਾਇਆ ਜਿਹੜਾ ਟੇਕੂ ਸਿੰਘ ਨੇ ਬਣਾਇਆ ਸੀ। ਉਹਨਾਂ ਦੀ ਕੀ ਖਿਦਮਤ ਸੀ ਉਹਨਾਂ ਦੀ ਕੀ ਸੋਚ ਸੀ ਅੱਜ ਉਹ ਸੋਚ ਸਾਨੂੰ ਆਪਣੇ ਅੰਦਰ ਲਿਆਉਣ ਦੀ ਜ਼ਰੂਰਤ ਆ। ਅੱਜ ਹਰ ਬੰਦਾ
ਟੇਕੂ ਸਿੰਘ ਵਾਲਾ ਕੰਮ ਕਰਨ ਲੱਗ ਪਵੇ ਹਾਂ ਤੇ ਸਾਡੀਆਂ ਜਿਹੜੀਆਂ ਸਾਰੀਆਂ ਮੁਸੀਬਤਾਂ, ਸਾਡੀਆਂ ਸਾਰੀਆਂ ਪਰੇਸ਼ਾਨੀਆਂ ਉਹ ਕਿਸੇ ਹੱਦ ਤੱਕ ਘਟ ਸਕਦੀਆਂ। ਬਿਲਕੁਲ ਬਿਲਕੁਲ ਬਿਲਕੁਲ। ਤੇ ਲੋੜ ਵੀ ਹੈ ਕਿ ਅਸੀਂ ਆਪਣੇ ਆਪ ਨੂੰ ਹੁਣ ਚੇਂਜ ਕਰੀਏ। ਹਾਂ ਅਸੀਂ ਹਰ ਉਹ ਕੰਮ ਜਿਹੜਾ ਹਕੂਮਤ ਤੋਂ ਤਵੱਕਾ ਰੱਖ ਕੇ ਬੈਠੇ ਹਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਵੀ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ। ਆਪਣਾ ਹਿੱਸਾ ਜਿੰਨਾ ਵੀ ਆਪਣਾ ਹਿੱਸਾ ਪਾਓ, ਹਰ ਬੰਦਾ ਆਪਣਾ ਹਿੱਸਾ ਪਾਉਣ ਲੱਗ ਕੇ ਪੋਜ਼ਿਟਿਵ ਵੇ ਤੇ ਚੱਲ ਕੇ ਆਪਣਾ ਹਿੱਸਾ ਪਾਉਣ ਲੱਗ ਪੈਣ ਤਾਂ ਬਹੁਤ ਸਾਰੇ ਜਿਹੜੇ ਸਾਡੇ ਮਸਾਇਲ ਉਹ ਕਿਸੇ ਨੂੰ ਕਿਉਂ ਬਗੈਰ ਹੱਲ ਹੋ ਸਕਦੇ ਜੀ। ਇਹ ਹੈ ਜੀ ਜਾਨੀ ਵਾਲਾ ਸਟੇਸ਼ਨ, ਜਿੱਥੇ ਤੁਹਾਡੇ ਬਜ਼ੁਰਗ ਜਿਹੜੇ 1947 ਦੀ ਵੰਡ ਤੋਂ ਪਹਿਲੇ ਇੱਥੇ ਆ ਕੇ ਚੜ੍ਹਦੇ ਹੁੰਦੇ ਸੀ ਹਾਂਜੀ ਕਿਤੇ ਵੀ ਆਉਣ ਜਾਣ ਲਈ। ਰੇਲਵੇ ਸਟੇਸ਼ਨ ਜਾਨੀ ਵਾਲਾ। ਹਾਂਜੀ ਬਜ਼ੁਰਗ ਦੱਸਦੇ ਹੁੰਦੇ ਵੀ ਇੱਥੋਂ ਜਾਨੀ ਵਾਲੇ ਸਟੇਸ਼ਨ ਤੋਂ ਚੜ੍ਹ ਕੇ ਅਸੀਂ ਦੇਸ਼ ਨੂੰ ਜਾਂਦੇ ਹੁੰਦੇ ਸੀ। ਹਾਂਜੀ ਤੇ ਇਹ ਚਲੋ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਜੀ। ਕਿ ਹੋਰ ਨਹੀਂ ਤੇ ਮੈਂ ਆਪਣੇ ਬਜ਼ੁਰਗ ਜਿੱਥੇ ਇੱਥੇ ਮੇਰੇ ਬਜ਼ੁਰਗਾਂ ਦੇ ਚਰਨ ਪੈਂਦੇ ਰਹੇ ਕਿਤੇ ਆ, ਨਾ ਕਿਤੇ ਕਦੇ ਨਾ ਹਾਂਜੀ। ਕਦੇ ਇੱਥੋਂ ਆ ਕੇ ਚੜ੍ਹਦੇ ਚੜ੍ਹਦੇ ਰਹੇ ਆ। ਦਾਦਾ ਜੀ, ਮੇਰੀ ਦਾਦੀ ਜੀ, ਮੇਰੇ ਬਾਪੂ ਜੀ ਸਾਰੇ ਜਦੋਂ ਇੱਥੋਂ ਆ ਕੇ ਸਟੇਸ਼ਨ ਤੋਂ ਚੜ੍ਹਦੇ ਸੀਗੇ। ਜਾਨੀ ਵਾਲਾ ਤੇ ਸਟੇਸ਼ਨ। ਚਲੋ ਮੈਂ ਹੁਣ ਅੱਜ ਆ ਕੇ ਉਹਨੂੰ ਦੇਖ ਰਿਹਾ ਜਾਨੀ ਵਾਲਾ ਸਟੇਸ਼ਨ। ਇਹ ਮਸਜਿਦ ਹਲੇ ਵੀ ਹੈਗੀ ਹੈ ਜੀ, ਬਾਅਦ ਚ ਪਤਾ ਨਹੀਂ ਬਣਾਈ ਹੈ ਜਾਂ ਉਸ ਵਕਤ ਦੀ, ਲੇਕਿਨ ਬੜੀ ਖੂਬਸੂਰਤੀ ਵਿੱਚ ਅਜੇ ਵੀ ਹੈਗੀ ਆ। ਔਰ ਸ਼ਾਇਦ ਉਦੋਂ ਦੀ ਵੀ ਹੋਵੇ। ਉਦੋਂ ਇਹ ਜੀ ਆਪਣਾ ਸਾਡੇ ਜਾਨੀ ਵਾਲਾ ਸਟੇਸ਼ਨ। ਇੱਥੇ ਮੇਰੇ ਖਿਆਲ ਮੁਸਾਫਰ ਬਹਿੰਦੇ ਹੋਣੇ। ਇਹ ਟਿਕਟ ਘਰ ਹੋਣਾ। ਹੁਣ ਤੇ ਮੇਰਾ ਖਿਆਲ ਇਹ ਬੰਦ ਹੀ ਹੈ। ਹਾਂ ਨਹੀਂ ਬੰਦ ਆ ਇੱਥੇ ਹੁਣ ਕੋਈ ਨਹੀਂ ਹੈਗਾ। ਉੱਥੇ ਟ੍ਰੇਨ ਨਹੀਂ ਰੁਕਦੀ। ਹਾਂ ਬਸ ਕ੍ਰਾਸਿੰਗ ਹੀ ਆ। ਸਿਰਫ ਇਹੀ ਹੈ। ਕ੍ਰਾਸਿੰਗ ਵੀ ਮੇਰੇ ਖਿਆਲ ਨਹੀਂ, ਇੱਥੇ ਕੁਝ ਵੀ ਨਹੀਂ ਹੋਣਾ। ਬੰਦਾ ਇੱਕ ਹੈ ਬੈਠੇ ਆ ਝੰਡੀ ਵਾਲੇ। ਹਾਂਜੀ ਬੈਠੇ ਜੀ ਕ੍ਰਾਸਿੰਗ ਜੀ। अस्सलाम वालेकुम जी, क्या हाल है जी? ठीक ठाक हो? हाँ बिल्कुल ठीक ठाक। सरदार साहब आए हैं जी। माशाल्लाह। हाँ जी कहां से? इंडिया ਪੰਜਾਬ जलंधर। ਤੋਂ ਚੜ੍ਹਦੇ ਤੋਂ। वाह जी वाह। ਹਾਂਜੀ वेलकम जी, वेलकम टू पाकिस्तान। ਹਾਂਜੀ ਸਾਡੇ ਬਜ਼ੁਰਗ ਇੱਥੋਂ ਆ ਕੇ ਗੱਡੀ ਚੜ੍ਹਦੇ ਸੀ ਉਧਰ ਦੇਸ਼ ਨੂੰ ਜਾਣ ये ਵਾਸਤੇ। 521 ਤੋਂ ਆ। अच्छा अच्छा अच्छा। हाँ जी माशाल्लाह। ਤੇ ਉਹਨਾਂ ਦੇ ਉਸ ਦੱਸਦੇ ਵਕਤ ਹੁੰਦੇ ਇਹਨਾਂ ਨੂੰ ਇਹੀ ਲੱਗਦਾ ਹੁੰਦਾ ਸੀ ਸੀ, ਮੇਰਾ ਤੇ ਜਨਮ ਉਧਰ ਦਾ। अच्छा ਤੇ ਮੇਰੇ ਮਨ ਦੇ ਵਿੱਚ ਸੀ ਵੀ ਚਲੋ ਅਸੀਂ ਉਹ ਸਟੇਸ਼ਨ ਦੇਖੀਏ ਕਿੱਥੋਂ ਆ ਕੇ ਚੜ੍ਹਦੇ ਸੀ ਟ੍ਰੇਨ ਤੇ। जी होई जी। ਹਾਂਜੀ ਤੇ ਕਿਹੜਾ ਆਪਣਾ ਉਧਰ ਅਸੀਂ ਜਲੰਧਰ ਜ਼ਿਲ੍ਹੇ ਚੱਕ ਉਧਰ ਚੱਕ ਨਹੀਂ ਗਏ, ਸਾਡੇ ਪਿੰਡਾਂ ਦੇ ਨਾਂ ਆ। ਪਿੰਡ ਹਾਂ ਜਲੰਧਰ ਜ਼ਿਲ੍ਹੇ ਦੇ ਵਿੱਚ ਜਲੰਧਰ ਹੈ। ਜਲੰਧਰ ਜ਼ਿਲ੍ਹਾ ਉਮਰਵਾਲ ਬਿੱਲਾ ਪਿੰਡ ਆ। ਪਰਿਵਾਰ ਦੇ। ਹਾਂ ਨਕੋਦਰ ਤਹਿਸੀਲ ਆ। ਇਹਦਾ ਕੀ ਮਤਲਬ ਹੈ ਜੀ ਆ ਜਿਹੜੀ ਚੀਜ਼ ਆ? ਇਹ ਅੱਜ ਕੱਲ ਸਾਡਾ ਨਾ ਸਿਸਟਮ ਖਰਾਬ ਹੋਇਆ ਵਾ, ਸਿਗਨਲ ਡਾਊਨ ਨਹੀਂ ਹੁੰਦੇ ਅੱਛਾ ਅਗਲੇ ਸਟੇਸ਼ਨ ਤੇ ਜਾਣ ਵਾਸਤੇ। ਹਾਂ ਹਾਂ ਫਿਰ ਉਹ ਪਰਚੀ ਕੱਟ ਕੇ ਇਹਨੂੰ ਦੇਈਦੀ ਇਹਦੇ ਵਿੱਚ, ਅੱਛਾ ਤੇ ਫਿਰ ਉਹ ਡਰਾਈਵਰ ਨੂੰ ਅਥਾਰਟੀ ਹੁੰਦੀ ਆ ਕਿ ਉਹ ਸਟੇਸ਼ਨ ਤੋਂ ਬਾਹਰ ਜਾ ਸਕਦਾ। ਠੀਕ ਹੁਣ ਇੱਥੇ ਰੁਕਦੀਆਂ ਨਹੀਂ ਗੱਡੀਆਂ। ਗੱਡੀ ਕੋਈ ਨਹੀਂ ਹੁਣ ਪਾਕਿਸਤਾਨ ਦੇ ਵਿੱਚ ਕਿਸੇ ਵੀ ਛੋਟੇ ਸਟੇਸ਼ਨ ਤੇ ਕੋਈ ਗੱਡੀ ਨਹੀਂ ਰੁਕਦੀ। ਅੱਛਾ ਜਿਹੜੇ ਵੱਡੇ ਸਟੇਸ਼ਨ ਨੇ ਜਿਸ ਤਰ੍ਹਾਂ ਤਹਿਸੀਲ ਲੈਵਲ ਤੇ ਗੋਜਰਾ ਹੈ, ਟੋਭਾ ਹੈ ਹਾਂ ਜਾਂ ਜ਼ਿਲ੍ਹਾ ਫੈਸਲਾਬਾਦ ਹੈ, ਉੱਥੇ ਗੱਡੀਆਂ ਰੁਕਦੀਆਂ। ਅੱਛਾ ਕਰਕੇ ਉਹ ਇੱਕ ਸਿਰਫ ਕ੍ਰਾਸਿੰਗ ਵਾਸਤੇ ਰੱਖੇ ਨੇ, ਕੋਈ ਸਿੰਗਲ ਲਾਈਨ ਹੈ ਨਾ। ਹਾਂ ਅਗਰ ਡਬਲ ਲਾਈਨ ਹੋ ਜਾਏ ਤਾਂ ਫਿਰ ਇਹ ਵੀ ਖਤਮ ਹੋ ਜਾਣਾ। ਠੀਕ। ਸਿੰਗਲ ਲਾਈਨ ਦੇ ਕੋਈ ਗੱਡੀ ਖਰਾਬ ਹੋ ਜਾਂਦੀ, ਇਹਨੂੰ ਧੂਕ ਲਿਆਉਣਾ ਪੈਂਦਾ, ਹੂੰ ਜਾਂ ਕੋਈ ਇਧਰੋਂ ਵੀ ਆ ਰਹੀ ਇਧਰੋਂ ਵੀ ਆ ਰਹੀ ਹੈ, ਫਿਰ ਟਾਈਮ ਬਚਾਉਣ ਲਈ ਇੱਕ ਨੂੰ ਰੋਕ ਕੇ ਦੂਸਰੀ ਕੱਢ ਕੇ ਫਿਰ ਉਹਨੂੰ ਚਲਾ ਦਿੰਦਾ। ਠੀਕ ਹੈ। ਇਹ ਸਿਲਸਿਲਾ ਚੱਲਦਾ। ਇਹ ਕੋਈ ਦੱਸ ਸਕਦੇ ਜੀ ਇਹਦਾ ਪਹਿਲੇ ਨਾਂ ਕੀ ਸੀਗਾ? ਪਤਾ ਨਹੀਂ ਜੀ, ਅਸੀਂ ਤਾਂ 2005 ਚ ਭਰਤੀ ਹੋਏ ਆ, ਅੱਛਾ ਉਦੋਂ ਤੋਂ ਜਾਨੀ ਵਾਲਾ ਹੀ ਆ। ਜਾਨੀ ਵਾਲਾ ਹੀ ਆ। ਉਸ ਤੋਂ ਬਾਅਦ ਤਾਂ ਕੋਈ ਪਹਿਲਾਂ ਦਾ ਪਤਾ ਨਹੀਂ ਕਿਹੜਾ ਹੋਏਗਾ। ਜਾਨੀ ਵਾਲੇ ਦੱਸਦੇ ਹੁੰਦੇ ਸੀ। ਅੱਛਾ ਉਹ ਮੇਰੇ ਖਿਆਲ ਅਗਲੇ ਦਾ ਸਟੇਸ਼ਨ ਗੁਰਦਿੱਤ ਸਿੰਘ ਵਾਲਾ ਅਗਲਾ ਆ ਫਿਰ ਨੂਰਪੁਰ ਵਾਲਾ। ਹਾਂ ਜਾਨੀ ਵਾਲਾ ਹਾਂ, ਉਹ ਇਹਨੂੰ ਸ਼ਾਇਦ change ਹੋ ਜਾਨੀ ਗਿਆ ਵਾਲੇ ਹੋਵੇ। ਤੋਂ ਚੜ੍ਹਦੇ ਸੀ। ਹੁਣ ਇਹ ਤਾਂ 500 ਇਹ ਨਲਕੇ ਦਾ ਪਾਣੀ ਮਿੱਠਾ ਹੀ ਆ ਜੀ ਕਿ ਨਹੀਂ, ਕੋੜਾ? ਪਾਣੀ ਸਾਰਾ ਹੀ ਕੌੜਾ ਹੈ। ਕੋੜਾ ਹੀ ਆ ਯਾਰ ਵਰਗਾ। ਪਾਣੀ ਅਸੀਂ ਨਹਿਰ ਤੋਂ ਲੈ ਕੇ ਆਈਦਾ ਪੀਣ ਵਾਸਤੇ। ਲਾਗ ਕਰੀਬ ਨਹਿਰ ਆ 2 ਕਿਲੋਮੀਟਰ। ਹਾਂ ਉੱਥੋਂ ਵੀ ਆਪਣੇ ਭਰ ਲਿਆ। 521 ਇੱਥੋਂ ਕਿਸ ਪਾਸੇ ਨੂੰ? 521 ਮੈਂ ਖਰ ਇੱਧਰ ਹੋਣਾ। ਉਹ ਜਿੱਥੋਂ ਫਾਟਕ ਤੋਂ ਹਾਂ। ਇਹ ਫਾਟਕ ਨਹੀਂ ਜਿਹੜਾ ਜੀ, ਹਾਂ। ਇਸ ਤੋਂ ਇਹ ਸੜਕ ਜਾਂਦੀ ਪੱਕੀ। ਅੱਛਾ ਜੀ ਕਿੰਨੀ ਦੂਰ ਹੋਊਗਾ ਇੱਥੋਂ? 500 ਕਿ ਮੈਂ 4-5 ਕਿਲੋਮੀਟਰ। ਵਿਚਾਲੇ ਜੇ ਨੂੰ ਆ, ਇੰਨਾ ਦੂਰ ਨਹੀਂ ਹੈਗਾ। ਹਾਂ 10 ਕਿਲੋਮੀਟਰ। ਕਈ ਪਿੰਡ ਲੰਘ ਕੇ ਜਾਣਾ ਪੈਂਦਾ ਉੱਥੇ। ਉਦੋਂ ਘੋੜੀਆਂ ਤੇ ਆ ਜਾਂਦੇ ਆ ਸੀ। ਉਦੋਂ ਇੰਨਾ ਨਹੀਂ ਸੀ। ਰਾਹ ਹੈ ਹੀ ਨਹੀਂ ਘੋੜੀਆਂ ਪੱਕੇ। ਤੇ ਆਉਂਦੇ ਆ ਸੀ। ਹੁਣ ਤੱਕ ਇਹਨਾਂ ਪਿੰਡਾਂ ਵਾਲੇ ਸ਼ਹਿਰ ਆਉਣ ਲਈ ਟਰਾਲੀ ਕੋਈ ਪਿੰਡ ਐਲਾਨ ਕਰ ਦਿੰਦੇ ਹੁੰਦੇ ਸੀ ਹਾਂਜੀ ਵੀ ਟਰਾਲੀ ਨੇ ਸ਼ਹਿਰ ਨੂੰ ਜਾਣਾ, ਵੀ ਜਿਹਨੇ ਸਮਾਨ ਸੌਦਾ ਲੈਣਾ ਉਹ ਫਿਰ ਟਰਾਲੀ ਤੇ ਬਹਿ ਕੇ ਆ ਜਾਂਦੇ ਸੀਗੇ। ਸਾਰਾ ਪਿੰਡ ਜਿਹੜਾ ਉੱਥੋਂ ਸਮਾਨ ਖਰੀਦ ਕੇ ਮੰਡੀ ਦੇ ਵਿੱਚ ਟਰਾਲੀ ਦੁਬਾਰਾ ਖੜੀ ਹੁੰਦੀ ਸੀ, ਟਾਈਮ ਦਿੱਤਾ ਹੁੰਦਾ ਸੀ ਇਸ ਟਾਈਮ ਤੇ ਵਾਪਸ। ਔਰ ਜਿਹਨੇ ਸਮਾਨ ਲੈਣਾ ਉਹ ਟਰਾਲੀ ਤੇ ਰੱਖੀ ਜਾਣਾ, ਸ਼ਾਮ ਨੂੰ ਉੱਪਰ ਤੱਕ ਭਰੀ ਹੁੰਦੀ ਸੀ ਤੇ ਉਦਾਂ ਹੀ ਉਹ ਬੰਦਿਆਂ ਨੇ ਬੈਠੇ ਸਵਾਰੀਆਂ। ਇਹ 519 521 520 ਆ ਸ਼ੇਖਾਂ, ਇਹਨਾਂ ਪਿੰਡਾਂ ਵਿੱਚ ਇਸ ਤਰ੍ਹਾਂ ਜਿਹੜਾ ਨਾ ਸ਼ਹਿਰ ਆਉਂਦੇ ਹੁੰਦੇ ਸੀ ਲੋਕ। ਉਦੋਂ ਸਾਧਨ ਤੇ ਇਹੀ ਜਾਂ ਗੱਡੇ ਸੀ ਹਾਂਜੀ ਤੇ ਜਾਂ ਇਹ ਘੋੜੀਆਂ ਸੀ। ਇਹ ਜਿਹੜੀ ਮੈਂ ਗੱਲ ਕਰਦਾ ਤੇ ਕੁਝ ਸਾਲ ਪਹਿਲਾਂ ਤੱਕ ਇਦਾਂ ਹੀ ਇਹ ਤਾਂ ਕੋਈ ਸਾਲ ਪਹਿਲਾਂ ਦੀ ਗੱਲਾਂ।
ਅੱਛਾ ਸੜਕ ਬਾਅਦ ਚ ਬਣੀ ਲੋਕਾਂ ਚਾਈਨਾ ਦੇ ਮੋਟਰਸਾਈਕਲ ਆਉਣ ਤੋਂ ਪਹਿਲਾਂ ਦੀਆਂ ਗੱਲਾਂ ਆ। ਚਾਈਨਾ ਦੇ ਮੋਟਰਸਾਈਕਲ ਨੇ ਬਹੁਤ ਆਸਾਨੀ ਪੈਦਾ ਬਹੁਤ ਆਸਾਨੀ ਕਰਤੀ, ਘਰ ਘਰ ਤੋਂ ਮੋਟਰਸਾਈਕਲ ਹੋ ਗਿਆ। ਕਿ ਉਹ ਜਿਹੜਾ CD70 ਜਾਂ ਯਾਮਾ ਸੀਗਾ ਹੂੰ। ਜੇ ਉਹ 70,000 ਦਾ ਸੀ ਉਦੋਂ, ਅੱਛਾ ਇਹ 30-35 ਦਾ ਲੱਭ ਜਾਂਦਾ ਸੀਗਾ। ਅੱਛਾ ਅੱਛਾ ਭਾਜੀ ਉਦਾਂ ਤੁਸੀਂ ਹੁਣ ਸੋਚੋ ਤੇ ਵੀ ਜੇ ਅੱਜ ਉਹ ਯਾਮਾ ਜਿੱਦਾਂ ਸੀ, ਜਿੰਨੇ ਮੋਟਰਸਾਈਕਲ ਆਪਣੇ ਹੋ ਗਏ ਆ, ਤੇ ਅਗਰ ਉਹ ਹਰ ਬੰਦੇ ਕੋਈ ਯਾਮਾ ਹੁੰਦਾ ਤੇ ਸੁਣਨਾ ਕੱਖ ਨਹੀਂ ਸੀ, ਜਿੰਨੀ ਉਹਦੀ ਆਵਾਜ਼ ਸੀ। ਬਹੁਤ ਸੀਗੀ। ਪਿੜ ਉਹ ਤਾਂ 2 ਕਿਲੋਮੀਟਰ ਤੱਕ ਨਹੀਂ ਸੀ ਜਾਣ ਛੱਡਦੀ ਉਹਦੀ ਆਵਾਜ਼। ਮੋਨੋਪੋਲੀ ਸੀ ਨਾ, ਮਹਿੰਗਾਈ ਬੜੀ, ਉਹ ਆਪਣੀ ਮਰਜ਼ੀ ਦੀ ਕੀਮਤ ਲਾਉਂਦੇ ਸੀ। ਹਾਂ ਤੇ ਚਾਈਨਾ ਨੇ ਆ ਕੇ ਉਹ ਫਿਰ ਜ਼ਿਆਦਾਤਰੀ ਖਤਮ ਕੀਤੀ ਉਹਨਾਂ ਦੀ। ਬਿਲਕੁਲ ਤੇ ਡਿਫਰੈਂਟ ਕੰਪਨੀਆਂ ਆ ਜਾਣ ਤੇ ਸਾਰਿਆਂ ਨੂੰ ਸਹੂਲਤ ਮਿਲ ਜਾਂਦੀ ਹੈ। ਬਿਲਕੁਲ ਤੇ ਜ਼ਿਆਦਾ ਕੀਮਤ ਦੇ ਬਹਾਨੇ ਨਾਲ। ਕੰਪੀਟੀਸ਼ਨ ਦੇ ਵਿੱਚ ਤਾਂ ਫਿਰ ਪਹਿਲੇ ਦੌਰ ਦੇ ਵਿੱਚ VCR ਟੈਲੀਵਿਜ਼ਨ ਜਾਂ ਤੇ ਬਹੁਤ ਅਮੀਰ ਬੰਦੇ ਦੇ ਘਰ ਹੁੰਦਾ ਸੀ, ਜਾਂ ਜਿਨ੍ਹਾਂ ਦੇ ਬਾਹਰ ਗਏ ਹੁੰਦੇ ਬਾਹਰ ਸੀ। ਗਏ ਸੀ। ਇਹਨਾਂ ਦੇ ਬਾਹਰ ਜੇ ਕਿਸੇ ਨੇ ਲਿਆਉਂਦੇ ਹੁੰਦੇ ਕਿਰਾਏ ਤੇ ਲੈ ਆਣਾ ਨਾ, ਤੇ ਉਹ ਟੈਲੀਵਿਜ਼ਨ ਕਿਸੇ ਨੇ ਉਹਨੂੰ ਕਹਿਣਾ ਭਾਈ ਜੀ ਮੈਂ ਤਾਂ 9 ਵਜੇ ਦੀਆਂ ਖਬਰਾਂ ਸੁਣ ਕੇ ਦੇਣਾ, ਮੈਂ ਤਾਂ ਮੌਸਮ ਵਾਲੀਆਂ ਵੀ ਸੁਣਨੀਆਂ, ਤਜਾਰਤੀ ਖਬਰਾਂ ਵੀ ਸੁਣਨੀਆਂ ਬਾਅਦ ਚ। ਤੇ ਹੁਣ ਉਹ ਚਾਈਨਾ ਨੇ ਇਹ ਤਾਂ ਆਸਾਨੀ ਕਰਤੀ ਵੀ ਘਰ ਘਰ ਟੈਲੀਵਿਜ਼ਨ, ਫਿਰ LCDਆਂ ਆਈਆਂ, ਫਿਰ DVD ਆਈਆਂ, ਹੁਣ ਮਤਲਬ ਸਾਰਾ ਕੰਮ ਹੀ ਹੁਣ ਤੇ ਮੋਬਾਈਲ ਦੇ ਵਿੱਚ ਹੀ ਸਾਰਾ ਕੁਝ ਆ ਮੋਬਾਈਲ 'ਚ ਗਿਆ। ਸਾਰਾ ਕੁਝ ਆ ਗਿਆ, ਜੇਬ ਦੇ ਵਿੱਚ ਪੈ ਗਿਆ। ਇੱਥੇ ਵੀ ਤੁਹਾਡੀ ਡਿਊਟੀ 24 ਘੰਟੇ ਕਿੰਨੇ ਆ? ਡਿਊਟੀ ਸਾਡੀ ਬੇਸਿਕਲੀ ਤੇ 8 ਘੰਟੇ ਹੁੰਦੀ ਹੈ, ਅੱਛਾ ਲੇਕਿਨ ਅੱਜ ਕੱਲ ਸ਼ਾਰਟੇਜ ਇੰਨੀ ਹੋ ਗਈ ਹੈ ਕਿ 12 ਘੰਟੇ ਅੱਛਾ 12 ਘੰਟੇ ਬਾਅਦ ਸ਼ਿਫਟ ਬਦਲ ਜਾਂਦੀ। ਰਾਤ ਨੂੰ ਗੱਡੀ ਆਉਂਦੀ ਨਹੀਂ ਹੋਣੀ ਕੋਈ? ਗੱਡੀਆਂ ਆਉਂਦੀਆਂ ਨੇ, ਰਾਤ ਨੂੰ ਵੀ ਆਉਂਦੀ? ਰਾਤ ਨੂੰ ਵੀ। ਟੋਟਲ ਦਿਹਾੜੀ 'ਚ ਕਿੰਨੀਆਂ ਗੱਡੀਆਂ ਲੰਘ ਜਾਂਦੀਆਂ? ਬਸ ਰੂਟੀਨ ਦੀਆਂ ਜਿਹੜੀਆਂ ਪੈਸੇਂਜਰ ਐਕਸਪ੍ਰੈਸ ਗੱਡੀਆਂ ਨੇ ਉਹ ਤੇ 12-14 ਨੇ, ਅੱਛਾ ਲੇਕਿਨ ਉਸ ਤੋਂ ਬਾਅਦ ਫਿਰ ਮਾਲ ਗੱਡੀਆਂ ਨੇ, ਠੀਕ ਉਹ ਫਿਰ ਕਾਫੀ ਆਉਂਦੀਆਂ ਨੇ। ਕਿਉਂਕਿ ਤੇ ਸਾਡਾ ਕੋਲੇ ਦਾ ਪਲਾਂਟ ਲੱਗਾ ਇੱਕ, ਸਭਾ ਡਰਾਈਪੋਰਟ ਮਿਲਾਂ ਨੂੰ ਕੋਲਾ ਜਾਂਦਾ। ਇਹ ਕਰਾਚੀ ਲੈਣ ਆ ਜੀ? ਅੱਛਾ ਹਾਂ ਉਹ ਫਿਰ ਕੋਲੇ ਦੀਆਂ ਗੱਡੀਆਂ ਜਿਹੜੀਆਂ ਬਾਹਰੋਂ ਕੋਲ ਆਉਂਦਾ ਬੰਦਰਗਾਹ ਤੋਂ, ਉਹ ਲਿਆ ਕੇ ਇੱਥੇ ਫਿਰ ਡਿਲੀਵਰ ਕਰਦੇ ਨੇ। ਠੀਕ ਹੈ। ਇਹ ਲਾਹੌਰ ਤੋਂ ਕਰਾਚੀ ਜਾਂਦੀ? ਇਹ ਲਾਹੌਰ ਤੋਂ ਕਰਾਚੀ, ਫੈਸਲਾਬਾਦ ਤੋਂ ਕਰਾਚੀ, ਫਿਰ ਸਗੋਦ ਦਿਹਾੜੀ ਇੱਥੇ ਆ ਕੇ ਮਿਲਦੀ ਹੈ। ਅੱਛਾ ਸਾਰਾ ਸਾਂਗਲਾ ਹਿੱਲ ਸਿੱਧੀ ਕਰਾਚੀ। ਠੀਕ ਹੈ। ਖਾਨੇਵਾਲ ਤੱਕ ਸਿੰਗਲ ਲਾਈਨ ਹੈ, ਖਾਨੇਵਾਲ ਤੋਂ ਅੱਗੇ ਕਰਾਚੀ ਤੱਕ ਡਬਲ ਲਾਈਨ ਹੈ। ਅੱਛਾ ਉਹ ਪੁਰਾਣੀ ਅੰਗਰੇਜ਼ ਦੇ ਦੌਰ ਦੀ ਡਬਲ ਲਾਈਨ ਹੋ ਗਈ। ਠੀਕ ਤੇ ਇਹਨਾਂ ਨੇ ਹੁਣ ਖਾਨੇਵਾਲ ਤੋਂ ਲਾਹੌਰ ਤੱਕ ਡਬਲ ਲਾਈਨ ਕਰ ਦਿੱਤੀ ਹੈ। ਠੀਕ। ਉਹ ਜਿਹੜਾ ਕਾੜੇ ਵਾਲਾ ਰੂਟ ਹੈ, ਇਹ ਜਿਹੜਾ ਸਿੰਗਲ ਹੀ ਹੈ। ਪਰ ਸਾਡੇ ਤਾਂ ਰੇਲਵੇ ਦਾ ਬਹੁਤ ਜ਼ਿਆਦਾ, ਤੁਹਾਡੇ ਤੇ ਬੜਾ ਸੁਣੀਦਾ ਜੀ, ਬੜੀ ਉਹ ਤਰੱਕੀ ਤੇ ਬੜੀ ਇਲੈਕਟ੍ਰਿਕ ਸਾਰੀਆਂ ਉਹ ਲਾਈਨਾਂ ਮਤਲਬ ਬਿਜਲੀ ਨਾਲ ਹੀ ਚੱਲਦੀਆਂ। ਹਾਂ ਦੂਜੀ ਇੰਡੀਆ ਟੈਕਨੋਲੋਜੀ 'ਚ ਅੱਗੇ ਆ। ਤੁਹਾਡੇ ਤੇ ਸੁਣਿਆ ਬਿਜਲੀ ਬੜੀ ਸਸਤੀ ਹੈ, ਕਿਸਾਨਾਂ ਨੂੰ ਵੀ ਸਸਤੀ ਹੈ, ਕਿਸਾਨਾਂ ਘਰਾਂ ਵੀ ਨੂੰ ਸਹੂਲਤ ਹੈ। ਕਿਸਾਨਾਂ ਨੂੰ ਤਾਂ ਫ੍ਰੀ ਆ, 8 ਘੰਟੇ ਡੇਲੀ ਫ੍ਰੀ ਹੈ ਜੀ, 8 ਘੰਟੇ ਫ੍ਰੀ ਤੇ 300 ਯੂਨਿਟ ਘਰ ਨੂੰ ਫ੍ਰੀ ਆ। 300 ਯੂਨਿਟ ਮਹੀਨੇ ਦੀ ਜਿਹੜੀ ਉਹ ਕਰਨ। ਤੇ ਤੁਹਾਡੇ ਉੱਤੇ ਫਿਰ ਲੋਕਾਂ ਸੋਲਰ ਤੇ ਨਹੀਂ ਲਾਏ? ਸੋਲਰ ਲੋੜ ਹੀ ਨਹੀਂ ਲਾਏ ਆ, ਪੈਂਦੀ। ਬਹੁਤ ਘੱਟ। ਘੱਟ ਲਾਏ ਹਾਂ ਜਿੰਨੇ ਇੱਧਰ ਲੱਗੇ ਨਾ ਉਨੇ ਨਹੀਂ ਇੱਥੇ ਤੇ ਫਿਰ ਤੁਹਾਡੀ ਇਹ ਤੇ alternate ਆ ਜੀ। ਜੇ ਉਧਰ ਵੀ ਮਤਲਬ ਜਦੋਂ ਕੋਈ ਸ਼ਾਇਦ ਮਹਿੰਗੀ ਹੁੰਦੀ free ਵਾਲਾ ਉਹਦਾ ਬੰਦ ਕਰ ਦੇਣ ਬਾਦਲ ਆ ਜਾਂਦਾ। ਫੇਰ ਤਾਂ ਲੱਗਣਗੇ। ਆਓ ਮਾੜਾ ਜਿਹਾ ਇੱਧਰ ਵੀ ਦਿਖਾਈਏ ਇਹਨਾਂ ਨੂੰ। ਜਦੋਂ ਸੋਲਰ ਵੀ ਲਾਉਂਦੇ ਆ ਨਾ, ਉਹਦੇ ਤੇ ਸਬਸਿਡੀ ਦਿੰਦੇ ਆ। ਹਾਂ ਹਾਂ ਅੱਛਾ, ਇਹ ਆਪਣਾ ਕਮਰਾ ਕਾਹਦੇ ਲਈ ਹੁੰਦਾ ਸੀਗਾ ਜੀ? ਅੱਛਾ ਪਾਰਸਲ ਇੱਥੇ ਆਉਂਦੇ ਹੁੰਦੇ ਸੀਗੇ। ਠੀਕ, ਇੰਤਜ਼ਾਰ ਗਾਹ ਲਿਖਿਆ ਆ। ਅੱਛਾ, ਇਹ ਵੀ ਦੇਖ ਲਓ ਆਪਣੀ ਵੱਖਰੀ ਦੁਨੀਆ ਹੈ। ਬਿਲਕੁਲ। ਰੇਲਵੇ ਦਾ ਨਿਜ਼ਾਮ ਅੰਗਰੇਜ਼ ਨੇ ਜਿਹੜਾ ਨਿਜ਼ਾਮ ਬਣਾਇਆ ਸੀਗਾ, ਦੇਖੋ ਨਾ 1857 ਚ ਉਹਨਾਂ ਨੇ ਹਕੂਮਤ ਲਈ ਹੈ ਹਾਂ ਤੇ 1890 ਤੱਕ ਉਹਨਾਂ ਨੇ ਪੂਰੇ ਬਰਸਗੀਰ ਦੇ ਵਿੱਚ ਬਾਹਰੋਂ ਲਿਆ ਕੇ ਰੇਲ ਵਿਛਾਤੀ ਸੀ। ਬਹੁਤ ਉਹਨਾਂ ਨੇ ਕੰਮ ਨਹਿਰੀ ਨਿਜ਼ਾਮ ਨਹਿਰੀ ਦਾ ਸਿਸਟਮ ਕਈਆਂ ਨਾਲ ਕੱਢਿਆ। ਸਿਸਟਮ ਜਿਹੜਾ ਸੰਦਲਬਾਰ ਦਾ ਇਲਾਕਾ ਹੈ, ਇਹ ਬੇਬਾਦ ਸੀਗਾ, ਇਹ ਬਾਅਦ ਕੀਤਾ ਉਹਨਾਂ ਨੇ। ਬਹੁਤ ਫੈਸਲਾਬਾਦ ਦਾ ਇਲਾਕਾ ਸੰਦਲਬਾਰ ਦਾ ਇਲਾਕਾ ਕਿਹਾ ਜਾਂਦਾ। ਹਾਂ ਫਿਰ ਉਹ ਮੁਰੱਬਿਆਂ ਦੇ ਵਿੱਚ ਉਹਨੂੰ ਕੱਟਿਆ। ਕਿਵੇਂ ਉਹਨਾਂ ਦਾ ਹਜੇ ਤੱਕ ਜਿਹੜਾ ਉਹ ਚੱਲਣ ਡਿਆ ਸਿਲਸਿਲਾ, ਜਿਹੜਾ ਵੀ ਉਹਨਾਂ ਨੇ ਬਣਾ ਗਏ ਨੇ ਪਟਵਾਰ ਸਿਸਟਮ, ਜਾਂ ਜ਼ਮੀਨਾਂ ਦੀ ਵੰਡ ਕੱਢ ਗਏ ਨੇ, ਜਾਂ ਪਾਣੀ ਦੀ ਵਾਰਾਬੰਦੀ ਕਰ ਗਏ ਨੇ, ਉਹ ਹੀ ਚੱਲਣ ਡਿਆ। ਨਹੀਂ ਤੇ ਹੁਣ ਜੱਟ ਜਿਹੜੇ ਆ ਮਿੰਟ ਦੇ ਪੰਜ ਤੋਂ ਲੜਦੇ ਮਰਦੇ ਨੇ, ਤੇ ਜੇ ਕੋਈ ਨਾ ਪੜਾ ਜਾਂਦੇ ਤੇ ਫਿਰ ਇੱਥੇ ਕੀ ਹਾਲ ਹੋਣਾ ਸੀ? ਕੱਚੀਆਂ ਬਾਰੀਆਂ ਤੇ ਇਦਾਂ ਹੀ ਹੁੰਦਾ ਸੀ, ਜਿਹਦੀ ਵਰਸ਼ੀ ਗੱਡੀ ਗਈ ਉਹਦਾ ਹੀ ਆ ਸਭ ਕੁਝ। ਮਰਜ਼ੀ ਨਾਲ ਉਹਦਾ ਲੇਕਿਨ ਉਹਨੇ ਇੱਕ ਨਿਜ਼ਾਮ ਦੇ ਗਿਆ ਸਾਨੂੰ। ਅਸਲ ਤੋਂ ਉਹ ਨਿਜ਼ਾਮ 200 ਸਾਲ ਦਾ ਬਣਾ ਕੇ ਸਾਨੂੰ ਦੇ ਗਿਆ, ਲੇਕਿਨ ਅਸੀਂ ਅੱਗੋਂ ਮਤਲਬ ਉਹਨੂੰ ਕੰਟੀਨਿਊ ਨਹੀਂ ਰੱਖ ਸਕੇ। ਤੁਸੀਂ ਡਿਵੈਲਪਮੈਂਟ ਨਹੀਂ ਕੀਤੀ। ਨਹਿਲੀ ਦੇਖ ਲਓ ਸਾਡੀ ਜਾਂ ਹੁਕਮਰਾਨਾਂ ਦੀ ਇੰਡੀਆ ਦੇ ਵਿੱਚ ਬਹੁਤ ਹੋਈ ਹੈ। ਬਣੀ ਬਣਾਈ ਚੀਜ਼ ਨੂੰ ਵੀ ਅੱਗੇ ਆਪਾਂ ਨਹੀਂ ਚਲਾ ਸਕੇ। ਹੁਣ ਇਹ ਰੇਲਵੇ ਦਾ ਨਿਜ਼ਾਮ ਸਾਡਾ, ਇਹ ਸਾਨੂੰ ਬਣਿਆ ਬਣਾਇਆ ਮਿਲਿਆ ਸੀ, ਤੇ ਇਹਨੂੰ ਅਸੀਂ ਮਜ਼ੀਦ ਬਿਹਤਰ ਨਹੀਂ ਕਰ ਸਕੇ। ਇੰਡੀਆ ਦੇ ਰੇਲਵੇ ਦਾ ਸਫ਼ਰ ਜਿਹੜਾ ਬਹੁਤ ਸਸਤਾ। ਅੱਛਾ। ਹਾਂ ਬਹੁਤ ਸਸਤਾ ਹੈ ਉਹ ਤਾਂ ਗਰੀਬ ਅਮੀਰ ਨੂੰ ਜਿਹੜਾ ਉਹ ਬਹੁਤ ਫਾਇਦਾ ਹੈ। ਅਮੀਰ ਨੇ ਵੀ ਜਾਣਾ ਤੇ ਉਹ AC ਦੇ ਵਿੱਚ ਪੈ ਜਾਊਗਾ।
ਤੇ ਜਿਹੜੇ ਸਧਾਰਨ ਬੰਦਾ ਵੀ ਉਹਦੇ ਵਿੱਚ ਸਫ਼ਰ ਬਹੁਤ ਸਸਤਾ। ਪੁਰਾਣੇ ਦੌਰ 'ਚ ਅੰਗਰੇਜ਼ ਦੇ ਵਿੱਚ ਨੇ ਇੱਥੇ ਲੈਂਪ ਸਿਸਟਮ ਰੱਖਿਆ ਹੁੰਦਾ ਸੀ। ਤੇਲ ਜਿਹੜਾ ਸੀ ਸਿਗਨਲ ਵਿੱਚ ਤੇਲ ਦੀਵੇ ਰੱਖ ਕੇ ਬਾਲੀ ਦਾ ਸੀਗਾ ਰਾਤ ਵਾਸਤੇ। ਅੱਛਾ। ਉਹ ਬੱਤੀਆਂ ਇੱਥੇ ਰੱਖਦੇ ਸੀਗੇ, ਠੀਕ ਹੈ ਜੀ। ਫਿਰ ਬਾਅਦ ਦੁਕਾਨਾਂ ਬਣੀਆਂ ਹੁੰਦੀਆਂ ਸੀ ਸਾਰੀਆਂ। ਉਹ ਬੜਾ ਨਿਜ਼ਾਮ ਸੀ, ਇੱਥੇ ਬੜਾ ਰਸ਼ ਹੁੰਦਾ ਸੀਗਾ। ਇਹ ਸਾਰੇ ਟਾਂਗੇ ਘੋੜੇ ਉਸ ਦੌਰ ਦੇ ਵਿੱਚ ਇੱਥੇ ਆਉਂਦੇ ਹੁੰਦੇ ਸੀਗੇ, ਸਵਾਰੀਆਂ ਲੈ ਕੇ ਇੱਥੇ ਬੱਝੇ ਬੜੀ ਰਹਿਣੇ। ਰੌਣਕ ਹੁੰਦੀ ਹੋਣੀ ਆ। ਤੇ ਇਹ ਮਸਜਿਦ ਹੈ ਸਾਡੀ, ਇਹ ਸਾਡੇ ਮਸ਼ਹੂਰ ਗੁਲੂਕਾਰ ਨੇ ਆਲਮ ਲੋਹਾਰ ਸਾਹਿਬ, ਅੱਛਾ। ਇਹ ਇੱਕ ਵਾਰ ਇੱਥੇ ਆਏ ਸੀ ਅੱਛਾ। ਤੇ ਇਹ ਉਹਨਾਂ ਨੇ ਫਿਰ ਇੱਥੇ ਫੀਲ ਕੀਤਾ ਵੀ ਇੱਥੇ ਮਸਜਿਦ ਜਿਹੜੀ ਆ ਹੋਣੀ ਚਾਹੀਦੀ ਆ। ਬੜੀ ਗੱਲ ਤੇ ਉਹ ਇਸ ਕਰਕੇ ਫਿਰ ਉਹਨਾਂ ਨੇ ਉਹਨਾਂ ਨੇ ਖਰਚਾ ਇਹਦਾ ਚੁੱਕਿਆ, ਪੇਮੈਂਟ ਵੀ ਕੀਤੀ ਲੋਕਾਂ ਨੂੰ। ਤੇ ਬਾਕੀ ਹੁਣ ਵੀ ਨਿਜ਼ਾਮ ਜਿਹੜਾ ਉਹ ਲੋਕਾਂ ਦੇ ਤਾਵਨ ਨਾਲ ਬਿਹਤਰੀਨ ਚੱਲ ਰਿਹਾ। ਅੱਲਾ ਦਾ ਘਰ ਆ, ਅੱਲਾ ਆਪਣੇ ਘਰ ਦੀ ਮਦਦ ਆਪ ਹੀ ਕਰ ਦਿੰਦਾ। ਲੋਕਾਂ ਦੇ ਦਿਲਾਂ 'ਚ ਉਹ ਗੱਲ ਪਾ ਦਿੰਦੇ ਨੇ। ਬੜਾ ਅੱਛਾ ਨਿਜ਼ਾਮ ਚੱਲ ਰਿਹਾ। ਬੜੀ ਵੱਡੀ ਗੱਲ ਹੈ ਜੀ, ਅੱਲਾ ਪਾਕ ਉਹਨਾਂ ਨੂੰ ਦੁਆਰੇ ਰਹਿਮਤ ਜਗ੍ਹਾ ਦੇਵੇ। ਆਮੀਨ ਜੀ। ਇੱਕ ਦੁਨੀਆ ਤੇ ਬੜਾ ਵੱਡਾ ਕੰਮ ਕਰ ਗਏ ਅੱਲਾ ਦਾ ਘਰ ਬਣਾ ਕੇ। ਇਨਸਾਨੀਅਤ ਦੇ ਵਾਸਤੇ ਜਿਹੜਾ ਵੀ ਕੰਮ ਆ ਜੀ, ਇਨਸਾਨੀਅਤ ਦੇ ਵਾਸਤੇ ਜਿਹੜੇ ਬੰਦੇ ਨੇ ਵੀ ਕੰਮ ਕੀਤਾ, ਉਹਦਾ ਨਾਮ ਹਮੇਸ਼ਾ ਜ਼ਿੰਦਾ ਰਹੇਗਾ। ਹਾਂਜੀ, ਬਗੈਰ ਕਿਸੇ ਮਜ਼ਹਬ ਤੋਂ, ਬਗੈਰ ਕਿਸੇ ਮਸਲਕ ਤੋਂ ਇਨਸਾਨੀਅਤ ਦੀ ਖਾਤਰ ਕੰਮ ਕਰਨਾ ਚਾਹੀਦਾ, ਜਿਹਦੇ ਵਿੱਚ ਆਵਾਮ ਦੀ ਬਿਹਤਰੀ ਹੋਵੇ, ਫਲਾਹ ਹੋਵੇ। ਆਵਾਮ ਉਹਨੂੰ ਯਾਦ ਰੱਖਦੇ ਨੇ। ਬਿਲਕੁਲ ਦੋਸਤੋ, ਸਾਡੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਇਹਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਔਰ ਚੜ੍ਹਦੇ ਪੰਜਾਬ ਤੋਂ ਜਿੰਨੇ ਵੀ ਸਾਡੇ ਵੀਰ ਭਰਾ ਆਪਣਾ ਪਿੰਡ ਦੇਖਣਾ ਚਾਹੁੰਦੇ ਆ ਜਾਂ ਇੱਥੇ ਆ ਕੇ ਸਾਂਝ ਟਰੈਵਲ ਟੂਰ ਦੇ ਨਾਲ ਸਫ਼ਰ ਕਰਨਾ ਚਾਹੁੰਦੇ ਆ ਤੇ ਸਾਡੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਨੇ। ਬਹੁਤ ਸ਼ੁਕਰੀਆ ਜੀ। ਰੱਬ ਰਾਖਾ।